ਬਰਫ ਦੀ ਟਕੋਰ ਕਰ ਦਿੰਦੇ ਹੁਣੇ ਐਡੀ ਕਿਹੜੀ ਗੱਲ ਹੈ ਨਹੀਂ ਕੋਈ ਮਸਲਾ ਨਾ 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 ਬਰਫ ਦੀ ਟਕੋਰ ਕਰ ਬਰਫ ਦੀ ਟਕੋਰ ਕਰੀ ਬਰਫ ਦੀ ਟਕੋਰ ਨਾਲ ਕੰਮ ਯੈਸ ਹੋ ਜਾਏਗਾ ਮੇਰੀ ਗੱਲ ਸੁਣੋ ਬਰਫ ਦੀ ਟਕੋਰ ਕਰ ਦੇ ਨਹੀਂ ਆ ਤਾਂ ਕਦੋਂ ਦੇ ਲਾ ਚਲੋ ਜੀ ਖਰਚਾ ਤਾਂ ਆਪਣਾ ਹੋ ਗਿਆ ਭਰਾ ਤੁਹਾਡਾ ਸ਼ੇਵੋ ਸ਼ੇਵ ਕਲੀਨ ਸ਼ੇਵ ਬੇਬੇ ਆ ਕੀ ਕਰਨ ਰਹੀ ਹੈ ਉਤੋਂ ਠੰਡ ਨਾ ਕੜਾ ਨਿਕਲ ਡਿਆ ਟੁੱਟ ਪੈਣਿਆ ਹਜੇ ਤੇਰੇ ਅੱਗੇ ਮੂੰਹ ਨੇ ਚਾਹ ਧਰ ਲੈਣਾ ਤੇ ਤੋਸੇ ਖਰ ਹੋ ਗਈ ਆ ਤੇ ਦੱਪਾ ਚਾਹ ਦਾ ਘੁੱਟ ਤਾਂ ਪਕਾਇਆ ਨਹੀਂ ਤੈਨੂੰ ਹੋਇਆ ਕਿ ਹਜੇ ਕਿਹੜੀ ਠੰਡ ਆਈ ਹਲੇ ਵੀ ਕਿਵੇਂ ਖੇਸ ਵਾਲੀ ਖਲੋਤੀ 2-2 3-3 ਚਲਾ ਉੱਠ ਤਾਂ ਬਾਹਰ ਚਲੀਏ ਠੰਡ ਨੇ ਤਾਂ ਹੀ ਪੜਾਕੀ ਮਾਰੀ ਹੈ ਨਾ ਕਿ ਧੂੜ ਕੱਢ ਦਿੱਤੀ ਇੱਕ ਝਾੜ ਦੇ ਉਹ ਕਿੱਥੇ ਠੰਡ ਆਈ ਕਿੱਥੇ ਧੂੜ ਕੱਢ ਛੱਡੀ ਲੈ ਵੀ ਸਾਰਾ ਐਵੇਂ ਟੱਬਰ ਕਮਲਾ ਹੋਇਆ ਪਿਆ ਖੇਸ ਲਈ ਖਲੋਤਾ ਕੋਈ ਕੀ ਲਿਖਦਾ ਮੇਰਾ ਜੁੱਲਾ ਲਾ ਲਿਆ ਤੇ ਮੈਨੂੰ ਤਾਂ ਰਾਤੀ ਬਹੁਤ ਠੰਡ ਲੱਗੀ ਮੈਂ ਦੋ ਖੇਸ ਭਲੇਟ ਗਈ ਮੈਂ ਉੱਠਿਆ ਇੱਕ ਵਾਰ ਵਿਆਕੁਲ ਤੇ ਇੱਥੇ ਲੱਗੀ ਪਈ ਮੈਂ ਬਾਹਰੋਂ ਆ ਕੇ ਮੈਂ ਕਿਹਾ ਬੇਬੇ ਪਤਾ ਨਹੀਂ ਕਿਧਰ ਕੀ ਨਜ਼ਰ ਨਹੀਂ ਆਈ ਮੈਂ ਇੱਥੇ ਆਇਆ ਵੇਖਾਂ 2 ਖੇਸ ਲੈ ਕੇ ਐਂ ਕਰਨ ਵੀ ਕਿਹੜੀ ਇੰਨੀ ਕਿਹੜਾ ਕੋਰਾ ਪੈ ਗਿਆ ਵੀ ਇੱਥੇ ਕਿਹੜੀ ਠੰਡ ਆ ਗਈ ਵੀ ਜਿਹੜਾ ਤੁਹਾਨੂੰ ਜਿਹੜਾ ਨਾ 2-2 3 ਖੇਸਾਂ ਦੀ ਲੋੜ ਪੈ ਗਈ ਹੈ ਤੁਹਾਨੂੰ ਫੁੱਲਾਂ ਵਾਲਾ ਕੰਬਲ ਅੱਜ ਲਾਲ ਰੰਗ ਦਾ ਰੱਤਾ ਨਵਾਂ ਲਿਆ ਕੇ ਦੇਣਾ ਜਿਹਦੇ ਉੱਤੇ ਫੁੱਲ ਬਣੇ ਹੋਣ ਠੀਕ ਹੈ ਲਾਲ ਰੰਗ ਦਾ ਫਿਰ ਤੂੰ ਕਹਣਾ ਦੇ ਫੁੱਲਾਂ ਵਾਲੇ ਕੰਬਲ ਸਕੂਨ ਨਾਲ ਸੌਂ ਗਈ ਚਾਹ ਬੁੱਢੀਆਂ ਹੱਡੀਆਂ ਮਾਂ ਤੇ ਫੜ ਕੰਬਣ ਲੱਗ ਜਾਂਦੀਆਂ ਓਏ ਬਹੁਤ ਠੰਡ ਲੱਗਦੀ ਵੀ ਆ ਠੰਡਾ ਤਾਂ ਤੂੰ ਉਹ ਚਾਹ ਦਾ ਘੁੱਟ ਧਰ ਲਾ ਕੇ ਕੀ ਕਰਨਾ ਵਾ ਚਾਹ ਦਾ ਘੁੱਟ ਧਰਨਾ ਰੱਖਿਆ ਹੈ ਲੇਕਿਨ ਇਹ ਕਿ ਗੈਸ ਮੱਠੀ ਹੈ ਤੇ ਮੈਂ ਕੀ ਕਰਾਂ ਹੁਣ ਚਾਹ ਦੇ ਮੂੰਹ ਨੇ ਰੇ ਕਹਿੰਦਾ ਬੇਬੇ ਚਾਹ ਪੱਕ ਗਈ ਆ ਪੀ ਲਾ ਹਾਂ ਤੇ ਹੁਣ ਆਵਾਜ਼ ਹੀ ਨਹੀਂ ਮਾਰੀ ਉਸਕੀ ਨਹੀਂ ਮੈਂ ਤੇਰੇ ਵਾਸਤੇ ਸੋਹਣੀਏ ਮੈਂ ਤੇਰੇ ਵਾਸਤੇ ਪਹਿਲੇ ਆਂਡੇ ਪਾਲੇ ਨੇ ਮੈਂ ਕਿਹਾ ਠੰਡ ਲੱਗਣ ਨਹੀਂ ਮੈਂ 4 ਆਂਡੇ ਤੇਰੇ ਵਾਸਤੇ ਰੱਖੇ ਨੇ ਚਾਹ ਆਲਮੋਸਟ ਪੱਕ ਗਈ ਆਪਣੀ ਥੱਲੇ ਕਰਨ ਡਈ ਹੈ ਚੈੱਕ ਕਰੋ ਕਿਉਂਕਿ ਜਿਹੜਾ ਨਾ ਉਹ ਗੈਸ ਆਪਣੀ ਅੱਜ ਮੱਠੀ ਚੱਲਦੀ ਪਈ ਹੈ ਗੈਸ ਅੱਗੇ ਫੁੱਲ ਸੀਗੀ ਤੇ ਗੈਸ ਹੁਣ ਹੋ ਗਈ ਮੱਠੀ ਤਾਂ ਪਰ ਜਿਹੜਾ ਮੈਂ ਕੀਤਾ ਉਹ ਤੋਂ ਬਾਅਦ ਸਬਜ਼ੀ ਲਾ ਕੇ ਸਬਜ਼ੀ ਦੱਸੋ ਕਿਹੜੀ ਲੈ ਕੇ ਤੁਹਾਨੂੰ ਕੱਦੂ ਲਿਆ ਕੇ ਦਵਾਂ ਠੰਡੇ ਸਬਜ਼ੀ ਨੂੰ ਛੱਡ ਪਰਾਂ ਤੂੰ ਛੱਡ ਅੱਜ ਕੋਈ ਗਰਮ ਸ਼ਾਇਰ ਇਹਨਾਂ ਦੇ ਆ ਪਾਲਾ ਇਹਨਾਂ ਅਜੇ ਤੇ ਸਿਆਲ ਸ਼ੁਰੂ ਨੇ ਅਜੇ ਪਹਿਲਾ ਦਿਨ ਅਜੇ ਸਿਆਲ ਨੇ ਹਲਕੀ ਝਲਕ ਵਿਖਾਈ ਹਜੇ ਗਰਮੀ ਦੁਬਾਰਾ ਆਣੀ ਹੈ ਕਿਉਂਕਿ ਸਿਆਲ ਨਾ ਇੱਕ ਵਾਰ ਝਲਕ ਵਿਖਾ ਕੇ ਨਾ 2-3 ਦਿਨ ਦਾ ਬਾਰਿਸ਼ ਪੇਸ ਬਾਅਦ ਹਜੇ ਫਿਰ ਗਰਮੀ ਆਣੀ ਹੈ ਫਿਰ ਇਹਨਾਂ ਬੁੱਢਿਆਂ ਨੇ ਕਹਿਣਾ ਵੇ ਪੱਖਾ ਲਾ ਦਿਓ ਘਬਰਾ ਪੈਂਦਾ ਹਾਏ ਇੰਜ ਕਰਨਾ ਹਾਏ ਮੈਂ ਬੁੱਢੇ ਬੰਦਿਆਂ ਦਾ ਕੀ ਹੁੰਦਾ ਬੁੱਢੇ ਬੰਦਿਆਂ ਦੇ ਇੱਕ ਚਲੂੰਗੀ ਹੋਵੇ ਉਹਦੇ 'ਚ ਚੁੱਲ੍ਹਾ ਹੋਵੇ ਉੱਥੇ ਹੀ ਦਾਲ ਰੋਟੀ ਉੱਥੇ ਇੱਕ ਚੁੱਲ੍ਹਾ ਹੋਵੇ ਤੇ ਮੇਰੀ ਗੱਲ ਸੁਣੋ ਆਪਾਂ ਤੀਜੀ ਮਤਲਬ ਤੁਹਾਨੂੰ ਇੱਕ ਕੱਚਾ ਸਬਾਤੜੀ ਨਾ ਬਣਾਈਏ ਕੱਚੀ ਸਬਾਤੜੀ ਬਣਾ ਕੇ ਤੇ ਮੇਰੀ ਠੰਡਾ ਇੰਨੀਆਂ ਕਹਿਣਾ ਓਏ ਯਾਰ ਜਦੋਂ ਆਪਾਂ ਸਬਾਤੜੀ ਬਣਾਉਣੀ ਨਾ ਆਪਾਂ ਉੱਥੇ ਜਾ ਕੇ ਬਹਿ ਕੇ ਹਾਂਡੀ ਰੋਟੀ ਵਾਸਤੇ ਸਬਾਤੜੀ ਬਣਾਉਣੀ ਉੱਥੇ ਕੱਚਾ ਚੁੱਲ੍ਹਾ ਬਣਾਉਣੇ ਅੱਗ ਬਾਲੀ ਨਾਲ ਖਾਣ ਪੀਣ ਦਾ ਕੀਤਾ ਉੱਥੇ ਆ ਆਪਾਂ ਪੌੜੀ ਦੇ ਨਾਲ ਇੱਕ ਲਿਫਟ ਚੱਲੀ ਛੋਟੀ ਜਿਹੀ ਹੁੰਦੀ ਪੌੜੀ ਦੇ ਨਾਲ ਤੁਸੀਂ ਉਹਦੇ ਉੱਤੇ ਇੰਜ ਕਰਕੇ ਖਲੋਣਾ ਉਹਨੇ ਸ਼ੁਰ ਕਰਨਾ ਤੁਹਾਨੂੰ ਤਾਂ ਲੈ ਜਾਣਾ ਪਹਿਲਾਂ ਇੱਕ ਸਬਾਤੜੀ ਵਾਸਤੇ ਨਾ 10 ਲੱਖ ਰੁਪਈਆ ਲੱਭਦੇ ਆ ਤੇ ਫੇਰ ਸਬਾਤੜੀ ਤੀਜੀ ਮੰਜ਼ਲ ਤੇ ਬਣੂਗੀ ਪਹਿਲਾਂ ਤੁਸੀਂ ਮੂੰਹ ਤੇ ਧੋ ਲੈਣਾ ਮੂੰਹ ਤੇ ਤੁਸੀਂ ਤੱਕ ਧੋਤਾ ਨਹੀਂ ਤੇ ਮੈਂ ਮੂੰਹ ਧੋਣ ਤੋਂ ਬਗੈਰ ਚਾਹ ਨਹੀਂ ਦੇਣੀ ਮੈਂ ਮੂੰਹ ਤੋਂ ਬਗੈਰ ਚਾਹ ਨਹੀਂ ਦੇ ਮੈਂ ਤਾਂ ਦੱਸੀ ਜਾਣਾ ਮੈਂ ਮੂੰਹ ਧੋਤਾ ਵਾ ਤੁਸੀਂ ਕੋਈ ਨਹੀਂ ਮੂੰਹ ਮਾ ਧੋਤਾ ਮੈਨੂੰ ਟੂਟੀ ਖੋਲਦੀ ਤੇ ਤੁਹਾਡੀ ਆਵਾਜ਼ ਨਹੀਂ ਆਈ ਜਦੋਂ ਤੁਸੀਂ ਵਾਸ਼ਰੂਮ 'ਚ ਗਏ ਜੇ ਨਹੀਂ ਬਹੁਤ ਧੋਤਾ ਵਾ ਐਦਾਂ ਕਰਕੇ ਇੰਜ ਕਰ ਲਿਆ ਤੇ 2 ਕੁਲੀਆਂ ਕਰ ਨਿਆਣੇ ਜਿਹੜਾ ਠੰਡ ਚ ਨਹਾਉਂਦੇ ਹੁੰਦੇ ਨਹੀਂ ਇਹ ਕਿਹੜਾ ਵੀ ਇਹ ਇਦਾਂ ਉਂਗਲੀਆਂ ਕਰਕੇ 2 ਇਦਾਂ ਕਰ ਲਈਏ ਤੇ ਕਿੱਦਾਂ ਕਰ ਲਈਏ ਮੂੰਹ ਤੇ ਛਾਪਾ ਲਾਉਣਗੇ ਇਸ ਦੇ ਪਾਣੀ ਦਾ ਸਿਆਲ ਚ ਨਿਆਣਿਆਂ ਨੂੰ ਠੰਡ ਲੱਗਦੀ ਨਿਆਣੇ ਨੂੰ ਤੇ ਤੁਸੀਂ ਕਿਹੜਾ ਨਿਆਣੇ ਜੀ ਹੈ ਹੁਣ ਬੁਢਾਪਾ ਹੋ ਗਿਆ ਬੁੱਢੀ ਉਮਰ ਨਿਆਣੇ ਹੋ ਕੇ ਫੇਰ ਨਿਆਣੇ ਹੋ ਜਾਂਦੇ ਤੁਹਾਨੂੰ ਕਿੱਦਾਂ ਸਮਝਾਈਏ ਕਿਸੇ ਨਾ ਸ਼ਾਇਰ ਨੇ ਸਹੀ ਕਿਹਾ ਸੀ ਕਿ ਜਿਹੜਾ ਨਾ ਹੁਣ ਸਿਆਲ ਆ ਗਿਆ ਹੁਣ ਔਰਤਾਂ ਨੇ ਕਿਹੜਾ ਨਹਾਣਾ ਬੁੱਢੀਆਂ ਤੇ ਨਹਾਉਂਦੀਆਂ ਸਿਆਲ ਦੇ ਵਿੱਚ ਬਸ ਉਹਨਾਂ ਨੇ ਤੇ ਪਾਣੀ ਨੂੰ ਵੇ ਘੂਰੀਆਂ ਵੱਟਦੀ ਨੇ ਇੰਜ ਕਰਕੇ ਆ ਵੇਖਿਆ ਮੈਂ ਤੁਹਾਨੂੰ ਕਰਕੇ ਹੁਣ ਇਹ ਟੂਟੀ ਖੋਲਣ ਲੱਗੀ ਨਾ ਟੂਟੀ ਖੋਲ ਕੇ ਪਾਣੀ ਆ ਗਿਆ ਇੰਜ ਵੇਖ ਕੇ ਇੰਜ ਕਰਦੀਆਂ ਨੇ ਠੰਡਾ ਪਾਣੀ ਲੁੱਟ ਪੈਣਾ ਠੰਡਾ ਪਾਣੀ ਤੁਹਾਨੂੰ ਰਾੜ ਲਾ ਕੇ ਤੱਤਾ ਕਰਦੇ ਬਾਲਟਾ ਇੱਕ ਸੱਚੀ ਦੱਸਾਂ ਠੰਡ ਨਾਲ ਨਾ ਜਿਸਮ ਆਕੜ ਕੇ ਨਾ ਜਿੱਥੇ ਟੀਕੇ ਲੱਗੇ ਨਾ ਤਾਂ ਉੱਥੇ ਇਦਾਂ ਲੱਗਦਾ ਸੂਈਆਂ ਚੁੱਭਦੀਆਂ ਖਲੋ ਜਾ ਆਪਾਂ ਟੀਕੇ ਤੋੜ ਦਿੰਦੇ ਛੱਡੋ ਹੱਥ ਪਰੇ ਕਰੋ ਉਹ ਨਹੀਂ ਵੀ ਅੱਗੇ ਦਰਦ ਉਹ ਤੁਰ ਜਾਣਗੇ ਟੀਕੇ ਉਹ ਗਿਲਟੀਆਂ ਬੱਜੀਆਂ ਜਦੋਂ ਸਾਡੇ ਨਿੱਕੇ ਹੁੰਦੇ ਟੀਕਾ ਲਾਦਾ ਰੋਬੜਾ ਬੰਦਾ ਸਾਡੇ ਤੇ ਮੁੱਕੀ ਮਾਰਦੀਆਂ ਸੀ ਆ ਕੇ ਉਦੋਂ ਕੀ ਸੀ ਮੁੱਕੀਆਂ ਮਾਰਦੀ ਤੇ ਪਿਆਰਾ ਟਕੋਰਾ ਕਰ ਕਿਧਰੇ ਬਰਫ਼ ਦੀ ਟਕੋਰ ਹੁੰਦੀ ਸੀਗੀ ਤਾਂ ਆਪਾਂ ਬਰਫ਼ ਦੀ ਟਕੋਰ ਕਰ ਦਿੰਦੇ ਹੁਣੇ ਐਡੀ ਕਿਹੜੀ ਗੱਲ ਹੈ ਨਹੀਂ ਕੋਈ ਮਸਲਾ ਨਾ 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 ਬਰਫ਼ ਦੀ ਟਕੋਰ ਕਰ ਨਿੱਤਰ ਨਾ ਕੋਈ ਬਰਫ਼ ਦੀ ਟਕੋਰ ਕਰੀ ਬਰਫ਼ ਦੀ ਟਕੋਰ ਨਾਲ ਕੰਮ ਯੈਸ ਹੋ ਜਾਏਗਾ ਮੇਰੀ ਗੱਲ ਸੁਣੋ ਬਰਫ਼ ਦੀ ਟਕੋਰ ਕਰ ਦੇ ਨਹੀਂ ਆ ਤਾਂ ਕਦੋਂ ਦੇ ਲਾਏ ਟੀਕੇ ਤੇ ਹੁਣ ਉਹ ਯਾਰ ਵੇਖ ਬਰਫ਼ ਕਿਵੇਂ ਬਰਫਾਨੀ ਮੌਸਮ ਵਾਲੀ ਬਰਫ਼ ਜੰਮੀ ਹੈ ਮੈਨੂੰ ਅੱਗੇ ਬੁਖਾਰ ਚੜਿਆ ਪਿਆ ਤੁਸੀਂ ਕਹਿੰਦਾ ਇੰਨੀ ਬਰਫ਼ ਜੰਮੀ ਅਸੀਂ ਬਰਫ਼ ਯੂਜ਼ ਨਹੀਂ ਕਰਦੇ ਸੀ ਪਾਣੀ ਪੀਂਦੇ ਸਾਦਾ ਜਿਹੜਾ ਮਤਲਬ ਉਹ ਆਪਣਾ ਆਂਦਾ ਹੈ ਫਿਲਟਰ ਵਾਲਾ ਉਹ ਸਾਦਾ ਠੰਡਾ ਨਹੀਂ ਕਰੀਦਾ ਨਾ ਬਰਫ਼ ਯੂਜ਼ ਕਰੀਦੀ ਕੋਈ ਮਹਿਮਾਨ ਆਵੇ ਤਾਂ ਫਿਰ ਮਹਿਮਾਨ ਆਂਦਾ ਉਹ ਕਹਿੰਦਾ ਵਿਚਾਰਾ ਤੂੰ ਠੰਡਾ ਪਾਣੀ ਨਹੀਂ ਪੀਂਦੇ ਅਸੀਂ ਕਹਿੰਦਾ ਅਸੀਂ ਇਹੀ ਪੀਂਦੇ ਆ ਠੀਕ ਹੈ
ਤੇ ਆ ਫਿਰ ਕੋਲੇ ਬਾਹਰ ਕੱਢ ਦਈਏ। ਬਹੁਤ ਠੰਡਾ ਕੰਮ ਭਾਈ, ਬਰਫ਼ ਵਾਲਾ ਕੰਮ ਅੱਜ ਬਹੁਤ ਠੰਡੀ। ਲੋੜ ਕੋਂਡੇ ਆਂਡੀ ਮੰਗ ਹੀ ਲੈਂਦਾ। ਆਂਢੀ ਗੁਆਂਢੀ ਮੰਗ ਹੀ ਨਾ ਲੈਣ ਕਿਤੇ, ਵਿਚਾਰੇ ਸਾਲ 'ਚ ਇੱਕ ਵਾਰੀ ਆਂਢੀ ਗੁਆਂਢੀ ਕਿਤੇ ਸ਼ਹਿਰਾਂ 'ਚ ਪੁੱਛਦੇ। ਵੈਸੇ ਪਿੰਡ 'ਚ ਫ੍ਰਿਜ ਬਰਫ਼ ਪੂਰੀ ਨਹੀਂ ਹੁੰਦੀ ਹੈ, ਪਿੰਡ ਦੇ ਵਿੱਚ ਕਦੀ ਇਧਰੋਂ ਆ ਗਿਆ ਕੋਈ ਮੰਗਣ ਵਾਸਤੇ, ਕੋਈ ਇਧਰੋਂ ਆ ਕੇ ਮੰਗਣ ਵਾਸਤੇ। ਵੈਸੇ ਵੀ ਘਰ 'ਚ ਬਹੁਤ ਹੀ ਯੂਜ਼ ਹੁੰਦੀ, ਕਿਉਂਕਿ ਵਿਹੜੇ ਖੁੱਲੇ ਹੁੰਦੇ ਨੇ ਨਾ, ਗਰਮੀ ਹੁੰਦੀ, ਬੰਦਾ ਕੰਮ ਕਰਦਾ ਰਹਿੰਦਾ, ਤੁਰਦਾ ਫਿਰਦਾ ਬਾਹਰ, ਤੇ ਉੱਥੇ ਫਿਰ ਠੰਡਾ ਪਾਣੀ ਬੰਦਾ ਪੀ ਲੈਂਦਾ। ਲੇਕਿਨ ਇਹ ਕਿਤੇ ਅੱਗੇ ਉਧਰ ਆਪਾਂ ਮਹੱਲੇ 'ਚ ਰਹਿੰਦੇ ਸੀ ਨਾ, ਤੇ ਕੋਈ ਮਾੜਾ ਬੰਦਾ ਜਿਹਦੇ ਕੋਲ ਫ੍ਰਿਜ ਨਹੀਂ ਉਹ ਲੈ ਜਾਂਦੇ ਸੀ, ਫ੍ਰਿਜ 'ਚ ਰਹਿੰਦੀ ਨਹੀਂ ਸੀ ਬਰਫ਼। ਹੁਣ ਇੱਥੇ ਸੁਸਾਇਟੀ 'ਚ ਹਰ ਬੰਦੇ ਨੇ ਤਾਂ ਅਜੇ 2-2 ਰੱਖੀਆਂ ਹੋਈਆਂ ਫ੍ਰਿਜਾਂ, ਤੇ ਬਰਫ਼ ਕੀ ਮੰਗਣੀ ਕਿਸੇ ਨੇ ਸਾਡੇ ਤੋਂ। ਲੱਕਾਰ ਗੱਲ ਏਦਾਂ ਚਾਹਾਂ ਬਣਦੀਆਂ ਵਾ। ਹਾਂ ਏਦਾਂ ਹੀ ਪੱਕਦੀਆਂ ਸਾਡੇ ਜਦੀਦ ਦੌਰਾਂ 'ਚ, ਏਦਾਂ ਹੀ ਪੱਕਦੀਆਂ ਹੁੰਦੀਆਂ ਨੇ। ਸਾਡਾ ਵੇਲਾ ਸੀ ਅਸੀਂ ਖੜੇ ਹੋ ਕੇ ਚੁੱਲ੍ਹੇ ਦੇ ਉੱਤੇ ਵੇਖ ਵੇਖ ਕੇ ਰੋਟੀਆਂ ਪਕਾ, ਚਾਹ ਪਕਾ, ਹਾਂਡੀਆਂ ਪਕਾ, 4-4 ਘੰਟੇ ਖੜੋਣਾ। ਅੱਜ ਕੱਲ ਦੀ ਕੌਮ ਹਾਂ ਉਹ ਘੁੱਟ ਚਾਹ ਦਾ ਪਕਾਉਣਾ ਵਾ, ਤੇ ਉਹ ਵੀ ਹੁਣ ਨਹੀਂ ਖਲੋ, ਉਹ ਵੀ ਹੁਣ ਫੱਟੇ ਤੇ ਬਹਿ ਕੇ ਖਲੋ ਕੇ ਹੀ ਪੱਕਦੀ ਚਾਹ, ਬਹਿ ਕੇ ਨਹੀਂ ਪੱਕ ਤੇਰੀਆਂ ਲੱਤਾਂ 'ਚ ਜ਼ੋਰਤ ਨਹੀਂ ਹੈਗੀ। ਮੈਨੂੰ ਬਾਹਾਂ 'ਚ ਪੂਰੀ ਜ਼ਰੂਰਤ ਹੈ ਵੀ। ਹਾਂ ਘੁੱਟ ਚਾਹ ਦਾ ਪਕਾਉਣਾ ਤੇ ਬੰਦਿਆਂ ਤਰ੍ਹਾਂ ਪਕਾ ਲਾ, ਕੀ ਬਣਾਈ ਖੜੋਤਾ ਵਾ। ਯਾਰ ਵੇਖੋ, ਪ੍ਰੋਫੈਸ਼ਨਲ ਖਾਲਸ ਦੁੱਧ ਪੱਤੀ ਘੱਟ ਪਾਈ ਇਸ ਵਜ੍ਹਾ ਤੋਂ ਕਿਉਂਕਿ ਮਾਈ ਕਹਿੰਦੀ ਪੱਤੀ ਤੇਜ਼ ਨਹੀਂ ਮੈਂ ਪੀਣੀ। ਉੱਤੇ ਭੋਰਾ ਢੱਕਣ ਦੇ ਲਾ, ਤੇ ਉਹ ਫੇਰ ਉਹਨੂੰ ਬਾਲਾ ਵੀ ਆ ਜਾਵੇ ਕਿ ਇਦਾਂ ਕੀ ਉਹਨੂੰ ਸੰਗ ਵੇਖਣ ਡਿਆ ਵਾ। ਚਾਹ 1 ਸੈਕਿੰਡ ਦੇ ਵਿੱਚ ਰੈਡੀ ਹੋ ਜਾਣੀ ਹੈ। ਮਹਾਰਾਤਮਾ ਚੁੱਪ ਕਰ ਜਾਓ, ਤੁਹਾਡੀ ਆਵਾਜ਼ ਮੈਨੂੰ ਨਾ ਆਵੇਗਾ, ਤੁਹਾਡਾ ਇੱਕ ਸ਼ਬਦ ਵੀ ਤੇਜ਼ ਨਿਕਲਿਆ ਤੁਹਾਡੀ ਮੂੰਹ ਦੇ ਵਿੱਚੋਂ, ਤੁਹਾਡੀ ਮੂੰਹ ਦੇ ਵਿੱਚ ਐਡਾ ਟੁੱਟ ਪੈਣਾ ਵਾ ਨਾ, ਕੋਈ ਨਾ ਕੋਈ ਫਜ਼ੂਲ ਅਗਰ ਬੋਲਦਾ ਤੁਹਾਡੀ ਰਹਿੰਦਾ ਵਾ। ਜ਼ੁਬਾਨ ਦੇ ਉੱਤੋਂ ਇੱਕ ਵੀ ਸ਼ਬਦ ਹੋਰ ਨਿਕਲਿਆ ਤੇ ਮੈਂ ਇਹ ਵਾਲੀ ਚਾਹ ਜਿਹੜੀ ਨਾ ਠੰਡੀ ਕਰਕੇ ਤੁਹਾਨੂੰ ਪਿਆਵਾਂਗਾ, ਤੱਤੀ ਨਹੀਂ ਪਿਆਵਾਂਗਾ, ਕਿ ਤੁਹਾਡੀ ਜਿਹੜੀ ਨਾ ਜ਼ੁਬਾਨ ਜਿਹੜੀ ਨਾ ਲੂਸ ਨਾ ਜਾਵੇ। ਕਿਤੇ ਤੂੰ ਨਾ ਮੇਰੇ ਤੋਂ ਲੂਸ ਜਾਈਏ ਤੇ ਜੁੱਤੀ ਫੜ ਲਈ ਨਾ। ਸਾਰੀਆਂ ਗੱਲਾਂ ਛੱਡੋ, ਮੈਨੂੰ ਤੁਹਾਡੇ ਵੇਖ ਹਾਸਾ ਆਇਆ ਯਾਰ। ਹਜੇ ਕਿਹੜੇ ਦਿਨ ਨੇ, ਬਾਹਰ ਸਿਖਰ ਦੁਪਹਿਰ ਹੈ ਇਸ ਟਾਈਮ, ਕੋਈ ਟਾਈਮ ਕਿੰਨੇ ਵਜੇ ਦਾ ਹੋ ਗਿਆ? ਅੱਲਾ ਤੁਹਾਡਾ ਭਲਾ ਕਰੇ। 9:52 ਹੋ ਗਏ ਨੇ, ਅੱਜ 7 ਤਰੀਕ ਹੈ, ਠੀਕ ਹੈ 7 ਤਰੀਕ ਕੱਲ ਦੇ 9:52 ਹੋ ਗਏ ਨੇ। ਬਾਹਰ ਧੁੱਪ ਨਿਕਲੀ ਹੋਈ ਹੈ, ਬੜਾ ਸੁਹਾਨਾ ਮੌਸਮ ਹੈ। ਕੱਲ ਸਾਡੇ ਬਾਰਿਸ਼ ਨਹੀਂ ਪਈ, ਕੱਲ ਰਾਤ ਬਾਰਿਸ਼ ਪਈ ਸੀ, ਅੱਜ ਰਾਤ ਕੁਝ ਨਹੀਂ ਹੈ। ਚੈੱਕ ਕਰੋ, ਲੇਕਿਨ ਇਹ ਹੈ ਕਿ ਧੁੱਪ ਤੇਜ਼ ਨਹੀਂ ਹੈ, ਸੂਰਜ ਨਿਕਲਿਆ, ਮੌਸਮ ਠੰਡਾ ਠੰਡਾ ਨਹੀਂ ਯਾਰ। ਇੱਥੇ ਲੋਕ ਧੁੱਪ ਚੁੱਭਦੀ ਪਈ ਹੈ। ਉਹ ਘੁੱਗੀ ਬੈਠੀ, ਚੈੱਕ ਕਰੋ ਹੈ। ਤੇ ਇੱਧਰ ਘੁੱਗੀ ਜਿਹੜੀ ਸਾਡੀ ਘੁੱਗੀ ਹੈ, ਸਾਡੀ ਘੁੱਗੀ ਨੇ ਬਾਬਾ ਜੀ ਖੇਸ ਲਏ ਹੋਏ ਨੇ। ਅੱਜ ਬਹੁਤ ਜ਼ਿਆਦਾ ਜ਼ਰੂਰੀ ਕੰਮ ਵੀ ਨੇ, ਵਿੰਟਰ ਦੀ ਸ਼ੁਰੂਆਤ ਵੀ ਹੋ ਗਈ ਹੈ, ਠੀਕ ਹੈ। ਤੇ ਕੁਝ ਕੰਮ ਸ਼ਾਮ ਵੀ ਕਰਨੇ ਸੀ ਇਸ ਤੋਂ ਪਹਿਲੇ, ਹੁਣ ਕੰਮ ਬਾਕੀ ਆਪਣੇ ਲੇਟ ਹੋਣ। ਤੁਸੀਂ ਹਾਲਤ ਵੀ ਚੈੱਕ ਕਰ, ਮੈਂ ਹਜੇ ਤੱਕ ਮੂੰਹ ਹੀ ਨਹੀਂ ਧੋਤਾ, ਮੈਨੂੰ ਉੱਠੇ ਨੂੰ 2 ਘੰਟੇ ਹੋ ਗਏ ਨੇ ਪੂਰੇ, ਲੇਕਿਨ ਇਹ ਮੈਂ ਹਜੇ ਤੱਕ ਮੂੰਹ ਕੋਈ ਨਹੀਂ ਧੋਤਾ। ਮੈਂ ਉੱਠਿਆ ਸੀ ਤਕਰੀਬਨ ਕੋਈ ਤਾਨੇ ਮੈਨੇ ਦੇ ਜਾਣਾ ਵਾ। ਜਦੋਂ ਬੰਦੇ ਦੀ ਤਬੀਅਤ ਨਾਰਮਲ ਨਾ ਹੋਵੇ ਤੇ ਫੇਰ ਵਾਕਈ ਠੰਡ ਲੱਗਦੀ ਆ। ਹਾਂ ਮੈਂ ਐਵੇਂ ਮਜ਼ਾਕ ਨਹੀਂ ਬਣਾਉਣ ਡਈ, ਮੈਂ ਠੰਡ ਲੱਗਣ ਦਈ ਆ। ਮੈਂ ਤੁਹਾਨੂੰ ਉੱਤੋਂ ਫੁੱਲਾਂ ਵਾਲੀ ਲਾਲ ਰਾਤੀ ਰਜ਼ਾਈ ਨਹੀਂ ਪੀਲੀ ਰਜ਼ਾਈ ਲਿਆ ਕੇ ਦੇਣਾ ਤੁਹਾਨੂੰ। ਪੀਲੀ ਆਪਣੇ ਤਾਂ ਹੈ ਹੀ ਨਹੀਂ। ਤੇ ਕਵਰ ਲਿਆਉਣੇ ਨਾ ਬਾਜ਼ਾਰੋਂ। ਅੱਜ ਬੇਬੇ ਦਾ ਇਹੀ ਚੈਲੰਜ ਕਰਦੇ, ਪੀਲਾ ਕਵਰ ਲਿਆ ਕੇ ਦਿੰਨੇ ਆ ਤੁਹਾਨੂੰ। ਜਿਹੜਾ ਪੀਲਾ ਮੈਂ ਜ਼ਿੰਦਗੀ 'ਚ ਨਾ ਲਿਆਵਾ, ਤੂੰ ਕਹਿਣ ਡਿਆ ਪੀਲਾ ਕਲਰ ਟਟਿਆ ਰੰਗ। ਧੋਤੇ ਮੂੰਹ, ਹੁਣ ਧੋਤਾ ਮੂੰਹ, ਜਾ ਕੇ ਮੂੰਹ ਧੋ ਲੈ। ਧੋਤਾ ਤੁਸੀਂ ਵੀ ਨਹੀਂ ਆ, ਤੁਹਾਡੇ ਵਾਲਾ ਮੈਂ ਵੀ ਧੋ ਲੈਣਾ। ਫਿਰ ਆ ਲੋ, ਆ ਤੁਹਾਡੇ ਵਾਲਾ ਹੀ ਮੈਂ ਵੀ ਅੱਜ ਧੋਵਾਂਗਾ, ਇੱਥੇ ਧੋ ਲੈਣੇ ਯਾਰ। 2 ਉਂਗਲਾਂ ਗਿੱਲੀਆਂ ਕਰਨੀਆਂ, ਇਹ ਐਲ ਨਾ ਪੁੱਤ ਮੈਂ ਤੁਹਾਨੂੰ ਕੀਤਾ ਸੀ। ਆ ਲੋ। ਉਹ ਵਜ਼ੂ ਕਰਕੇ ਤੂੰ ਫੇਰ ਨਹੀਂ ਸੌਂਗੀ ਨਮਾਜ਼ ਪੜ੍ਹ ਕੇ? ਅੱਜ ਫੇਰ ਤੇ ਉਦੋਂ ਤਾਂ ਮੈਂ ਵੀ ਕੀਤਾ ਸੀ, ਉਦੋਂ ਤਾਂ ਮੈਂ ਵੀ ਕੀਤਾ ਸੀ ਹੈ। ਉਹ ਤਾਂ ਕਿਤੇ 5:30 ਵਜੇ ਦੀ ਗੱਲ ਹੈ, ਉਦੋਂ ਤਾਂ ਮੈਂ ਵੀ ਕੀਤਾ ਸੀ। ਹੁਣ 10 ਵਜੇ ਦੀ ਗੱਲ ਹੈ, 5 ਘੰਟੇ ਲੰਘ ਚੁੱਕੇ। ਹੋਰ ਸਾਰੇ ਕੰਮ ਛੱਡ, ਤੂੰ ਖੱਟੀਆਂ ਰਜਾਈਆਂ ਨਾ ਲਿਆ, ਤੂੰ ਪੂਰਾ ਗੀਜ਼ਰ ਲਵਾ। ਉਹ ਗੀਜ਼ਰ ਨੂੰ ਛੱਡ ਪਰੇ, ਬੰਦਾ ਤਾਜ਼ੇ ਪਾਣੀ ਨਾਲ ਨਹਾਉਂਦਾ, ਮੋਟਰ ਚਲਾ ਕੇ ਤੰਦਰੁਸਤ ਰਹਿੰਦਾ। ਇਹ ਗੂਜ਼ਰਾਂ ਨਾ ਪਾਣੀ 'ਚ ਪੈ ਜਾਂਦੇ ਨੇ ਕੈਮੀਕਲ। ਉਹ ਜਦੋਂ ਕੈਮੀਕਲ ਵਾਲਾ ਪਾਣੀ ਤੱਤਾ ਐਵੇਂ ਆਉਂਦਾ, ਉਹਦੇ 'ਚ ਮਿਕਸ ਹੁੰਦੀਆਂ ਨੇ ਦਵਾਈਆਂ। ਜਦੋਂ ਪਾਣੀ ਤੱਤਾ ਹੁੰਦਾ ਗੀਜ਼ਰਾਂ ਦੇ ਨਾਲ, ਤੁਹਾਨੂੰ ਕੀ ਪਤਾ? ਦਵਾਈਆਂ ਤੇਰੇ ਪਿਓ ਨੇ ਲਿਆ। ਉਹ ਗੀਜ਼ਰ ਜਿਹੜਾ ਹੁੰਦਾ ਨਾ, ਡੱਬਾ ਹੁੰਦਾ ਬਾਲਟੀ ਹੁੰਦੀ ਪੂਰੀ, ਉਹਦੇ ਵਿੱਚ ਏਡਾ ਕੁ ਪੁਰਜਾ ਲੱਗਾ, ਉਹਦੇ ਵਿੱਚ ਦਵਾਈ ਪਾਉਣੀ ਪੈਂਦੀ, ਸ਼ਮਾਈ ਦੀ ਸ਼ਮਾਈ। ਉਹ ਜਦੋਂ ਚੱਲਦਾ ਨਾ, ਉਹ ਵਿੱਚੋਂ ਪਾਊਡਰ ਚ ਹਲਕਾ ਜਿਹਾ ਪਾਣੀ ਚ ਰਲਦਾ, ਤੇ ਤਾਂ ਪਾਣੀ ਤੱਤਾ ਹੁੰਦਾ ਛੇਤੀ। ਪਰ ਰਾਡ ਲੱਗਾ ਹੁੰਦਾ ਵਾ। ਪਰ ਰਾੜ ਨਹੀਂ ਲੱਗਾ ਹੁੰਦਾ, ਰਾੜ ਲੱਗਾ ਹੁੰਦਾ ਤੇ ਫਿਰ ਲੋਕੀ ਉਹ 20-30 ਹਜ਼ਾਰ ਦੇ ਗੀਜ਼ਰ ਕਿਉਂ ਲਵਾਉਂਦੇ? ਆ 500 ਦਾ ਰਾੜ ਆਉਂਦਾ ਅੱਗੇ ਘਰਾਂ 'ਚ ਹੈਰੀ ਚ, ਲੋਕਾਂ ਦੇ ਲੋਕੀ ਉਹੀ ਇਸਤੇਮਾਲ ਕਰਦੇ ਨੇ। ਤੁਹਾਨੂੰ ਨਹੀਂ ਪਤਾ। ਰਾਡ ਡਰਮ ਚ ਮੋਹਰਾ ਕਰਕੇ ਵਿੱਚ ਲਾ। ਉਹ ਨਹੀਂ ਉਹ ਮਾਂ ਮੇਰੀਏ, ਤੈਨੂੰ ਨਹੀਂ ਪਤਾ ਭਲੀਏ ਲੋਕੇ, ਤੈਨੂੰ ਨਹੀਂ ਪਤਾ। ਇਹ ਕੰਪਨੀਆਂ ਉਹ ਦਵਾਈਆਂ ਵੇਚਦੀਆਂ ਨੇ, ਤੇ ਉਹ ਜਦੋਂ ਬੰਦਾ ਨਹਾਉਂਦਾ ਉਸ ਪਾਣਾ ਬਿਮਾਰੀਆਂ ਲੱਗਦੀਆਂ ਨੇ 100 ਤਰ੍ਹਾਂ ਦੀਆਂ, ਤੇ ਫਿਰ ਬੰਦਾ ਡਾਕਟਰ ਕੋਲ ਜਾਂਦਾ। ਕਾਰੋਬਾਰ ਐਵੇਂ ਚੱਲਦੇ, ਤੁਹਾਨੂੰ ਨਹੀਂ ਪਤਾ। ਤੇ ਮੇਰਿਆ ਮੈਂ ਤਾਂ ਐਵੇਂ ਧੁੱਪੇ ਫਿਰ ਚਿੱਟੇ ਕਰ ਲਿਆ, ਮੈਨੂੰ ਕਦਾ ਦੁਨੀਆ ਦਾ ਪਤਾ। ਉਹ ਯਾਰ ਤੁਹਾਡਾ ਦੌਰ ਹੋਰ ਸੀ, ਅੱਜ ਕੱਲ ਦੌਰ ਹੋਰ ਚੱਲਦਾ ਪਿਆ। ਮੈਂ ਤਾਂ ਤੇਰੀ ਪਰਵਾਹ ਵਸੋਂ ਨਹੀਂ ਲਵਾਉਂਦਾ ਪਿਆ। ਹੁਣ ਉਹ ਅੱਗੇ ਜਿਹੜੇ ਬੰਦੇ ਨੋਰਮਲ ਜੰਮਦੇ ਸੀ, ਹੁਣ ਕੰਪਿਊਟਰ ਨਾਲ ਜੰਮਦੇ ਆ, ਤਾਈਓ ਵਾਸਤੇ। ਮੇਰੀ ਚਾਹ ਸਾਰੀ ਦੀ ਸਾਰੀ ਸੜ ਗਈ। ਮੈਂ ਇੱਕ ਦਫਾ ਚਾਹ ਦਾ ਬੰਦੋਬਸਤ ਕਰਾਂ ਯਾਰ। ਹੁਣ ਬੰਦਾ ਜਿਹੜਾ ਨਾ ਧੁੱਪ ਵੀ ਇੰਜੋਏ ਨਹੀਂ ਕਰ ਸਕਦਾ। ਮੈਂ ਬਾਹਰ ਕੇ ਥੋੜਾ ਪਰਦਾ ਪਰੇ ਕਰਕੇ ਬੈਠਾ ਸੀ, ਮੈਂ ਕਿਹਾ ਧੁੱਪ ਆ ਰਹੀ, ਚਲੋ ਬੰਦਾ ਥੋੜਾ ਜਿਹਾ ਨਾ ਗਰਮ ਹਵਾਵਾਂ ਲੈਂਦਾ, ਥੋੜਾ ਸਕੂਨ ਕਰਦਾ। ਮਾਂ ਜੀ ਕੀ ਕਰੀ ਜਾ ਰਹੇ ਜੀ? ਕਰਨਾ ਗੱਲ ਕੀ ਹੋਇਆ ਵਾ? ਬੈਠ ਕੇ ਬੈਠਾ ਸੀ, ਧੁੱਪ ਇੰਜੋਏ ਕਰ ਰਿਹਾ ਸੀ।
ਕੋਈ ਸ਼ਰਮ ਨੂੰ ਹੱਥ ਮਾਰ। ਮੈਂ ਕਿਹਾ ਨਾ ਧੋ ਕੇ ਕੱਪੜੇ ਬਦਲਣਾ। ਹਾਂ ਉਦਾਂ ਹੀ ਗੁੱਸਿਆ ਤਰਕਿਆ ਪੈਂਦਾ ਵਾ। ਯਾਰ ਕੀ ਹੈ ਮੈਨੂੰ ਸਾਡੇ ਨਾਲ ਵੇਖਣਾ ਕਸਮ ਮੈਨੂੰ ਵੀ ਸੁਸਤੀ ਚੜ ਗਈ। ਤੁਸੀਂ ਖੇਸ ਖੁਸ ਵਾਲ ਕੇ ਬੈਠੇ ਸੀ, ਮੇਰਾ ਬਾਅਦ ਚ ਮੈਨੂੰ ਠੰਡ ਜੀ ਲੱਗਣ ਲੱਗ ਗਈ, ਮੇਰਾ ਬਣਾਉਣ ਜੀ ਨਹੀਂ ਕੀਤਾ ਤੇ ਇਹ ਕੀ ਕਰੀ ਜਾਂਦੇ ਜੀ ਕਿਤੇ ਠੰਡ ਦਾ ਇਲਾਜ ਕਰਨ ਨਹੀਂ ਆ। ਕਿਵੇਂ? ਮੈਂ ਕਿਹਾ ਭੁਰਾ ਬਣਾ ਕੇ ਰੱਖਦੀ ਆ, ਸਵੇਰੇ ਸਵੇਰੇ ਬੰਦਾ ਪਿਆਲੀ ਦੁੱਧ ਦੀ ਨਾਲ ਚਮਚੀ ਖਾ ਲੈਂਦਾ ਵਾ। ਕੁੱਟ ਕੇ ਮੈਂ ਕਿਹਾ ਮਸਾਲੇ ਰੱਖਦੀ। ਕੀ ਬਾਤ ਕੀ ਬਾਤ। ਮਸਾਲਿਆਂ ਦੀ ਲੋੜ ਆ ਨਾ ਬੁੱਢੇ ਬਾਰੇ। ਬਿਲਕੁਲ ਤੁਸੀਂ ਸਰਕਸ ਚ ਲੈਣਾ ਵੀ ਹੈ ਨਾ ਪੁੱਤ, ਅੱਲਾ ਕੇ ਦੁਆ ਮੰਗਦੀ ਆ, ਅੱਲਾ ਪਾਕ ਕਿਸੇ ਦਾ ਉਠਾਜ ਨਾ ਕਰੀ। ਖਾਉ ਪੀਉਂਗੀ ਤੇ ਜੋੜਾਂ 'ਚ ਤਾਕਤ ਰਹੂਗੀ ਨਾ। ਐਵੇਂ ਭੁੱਖੀ ਰਹਿ ਕੇ ਡਾਈਟਾਂ ਕਰ ਕੇ ਜੋੜ ਲੂਜ਼ ਹੋ ਜਾਣਗੇ ਤੇ ਫਿਰ ਵਿਸਾਖੀ ਦਾ ਆਸਰਾ ਲੱਭਦੀ ਫਿਰ ਉਹਨੂੰ ਕਿਹੜਾ ਮੇਰੇ ਬਾਹ ਫੜੇ। ਹਾਂ ਗੱਲ ਤੇ ਤੁਹਾਡੀ ਠੀਕ ਹੋ। ਇਹ ਮਿੱਠੇ ਕਿਉਂ? ਇਹ ਕੌੜੇ ਹੁੰਦੇ ਆ। ਹੁਣ ਫੇਰ ਬਦੂਕ ਜੀ ਫਾਲੀ ਜਾ ਹਲਿਆ ਨਾ ਜਾ ਕੇ ਨਹਾ ਕੇ ਸੋਹਣੇ ਕੱਪੜੇ ਪਾ। ਤਾਂ ਸ਼ਰਮ ਨਹੀਂ ਹੁੰਦੀ ਮਾਂ ਜੀ, ਹਿਆ ਨਾ ਕਹਿੰਦੇ ਜਾ ਕੇ ਨਹਾ ਕੇ। ਹੋਰ ਕੀ ਕਿੰਨੀ ਵਾਰੀ ਕਹਿ ਚੁੱਕੀ ਆ। ਬਿੱਲੂ ਵਿਚਾਰਾ ਢੀਕਦਾ ਹੋਣਾ ਵੀ ਦਰ। ਉਹ ਮੇਰਾ ਜੇ ਵਿਆਹ ਨਹੀਂ ਹੋਇਆ, ਮੈਂ ਕਿੱਥੋਂ ਕਹਿੰਦੇ ਹਿਆ ਨਾ ਆਇਆ ਜਾ ਕੇ। ਮਾਂ ਮੈਨੂੰ ਤੂੰ ਕਟਾਏਂਗੀ, ਮੇਰੇ ਲੱਤਾਂ ਤੇ ਲਾਏਂਗੀ ਤੂੰ। ਜਿਨ੍ਹਾਂ ਦਾ ਵਿਆਹ ਨਾ ਹੋਵੇ ਉਹਨਾਂ ਨੂੰ ਹਿਆ ਨਹੀਂ ਆਉਂਦੀ। ਹਿਆ ਕਿੱਥੋਂ ਹੋਏਗੀ? ਵਿਆਹ ਹੋਏਗਾ ਤੇ ਹਿਆ ਲਿਆਏਂਗੀ ਤੂੰ। ਵਿਆਹ ਹੋਵੇ ਤੇ ਹਿਆ ਹੁੰਦੀ ਆ। ਹਿਆ ਔਰਤ ਦਾ ਨਾਮ ਹੈ। ਤੂੰ ਕਹਿੰਦੀ ਹਿਆ ਨਾ ਤੂੰ ਮੈਨੂੰ ਮਾਰ ਪਾਏਂਗੀ। ਐਡਾ ਜ਼ਲੀਲਾ ਬਿੱਲੂ ਡੀਕਦਾ ਹੋਣਾ। ਦਾਦੀ ਮੇਰੀ ਨੇ ਆਉਣਾ ਸੀ ਤੇ ਦਾਦੀ ਜਿਹੜੀ 7 ਦਿਨ ਹੋ ਗਿਆ ਦਾਦੀ ਗਿੱਟਾ ਕਢਾ ਕੇ ਬੈਠੀ ਹੋਈ ਆ। ਹਾਂ ਮੈਂ ਦਾੜੀ ਲਵਾਇਆ ਬਸ। ਬਾਲ ਦੀ ਖਬਰ ਨਹੀਂ ਲਈ ਜਾ ਕੇ। ਦਾੜੀ ਲਵਾਇਆ ਵਾ, ਦਾੜੀ ਲਵਾ ਕੇ ਆ ਕੇ ਫਿਰ ਚੱਲਦੇ ਇਨਸ਼ਾਅੱਲਾ। ਨਹਾ ਧੋ ਕੇ ਚਿੱਟਾ ਸੂਟ ਪਾ ਕੇ, ਚਿੱਟਾ ਸੂਟ ਇਸਤਰੀ ਮਾਰੋ, ਕਾਲਾ ਮਾਰੋ। ਪੂਰੀਆਂ ਗਰਮੀਆਂ ਲੰਘ ਕੇ ਕਾਲਾ ਸੂਟ ਨਹੀਂ ਪਾਇਆ ਤੇ ਪਾਲਾ। ਅੱਜ ਕਾਲਾ ਸੂਟ ਪਾਣੇ ਪਹਿਲੇ ਮੈਂ ਦਾੜੀ ਲਵਾਇਆ ਮੈਂ ਜਾ ਕੇ। ਮੈਂ ਦਾੜੀ ਲਵਾ ਕੇ ਚੱਲ ਆਰ ਵੇਲੇ ਕੋਈ ਨਾ ਕੋਈ ਨਵਾਂ ਹੀ ਕਰਤੂਤ ਕੱਢੀ ਰੱਖੀ। ਉਹ 10 ਮਿੰਟਾਂ ਚ ਆ ਜਾਣਾ ਮੈਂ ਕਿਹਾ ਟਾਈਮ ਜਿਹੜੀ ਤੇਰੇ ਪਾਈ ਨਾ ਨੰਗੀ ਜੀ ਸ਼ਰਟ ਕੋ ਹਨਾ ਆ ਕੱਢੀ ਖੜੋਤਾ ਟੰਗਾ ਇਹ ਮਸਾਲ ਦੇਣਾ ਮੈਂ ਫੜ ਕੇ। ਆਹ ਸ਼ਰਟ ਨਾ ਸਾਰੇ ਪਤਾ ਕਿੰਨੀ ਪੁਰਾਣੀ ਹੈ, 2017 ਚ ਲਈ ਸੀ ਮੈਂ ਸ਼ਰਟ। ਨਾ ਇਹਨੂੰ ਸੁੱਟਦਾ ਹੁਣ ਤੇ ਨਾ ਤਾਂ ਹੁਣ ਪਾਣੀ ਭਰਨ ਦਾ ਵੀ ਟਾਈਮ ਮੁੱਕ ਗਿਆ ਹੁਣ, ਨਹੀਂ ਤਾਂ ਬਿੱਲੂ ਕਰਕੇ ਮੈਂ ਮਕਾ ਦੇਣੀ ਸੀ। ਤੁਹਾਨੂੰ ਨਹੀਂ ਪਤਾ ਇਸ ਸ਼ਰਟ ਦਾ? ਐ ਮੈਂ ਲੰਡੇ ਚ ਲਈ ਸੀ। ਲੰਡੇ ਚ ਕਿੰਨੇ ਦੀ ਲਈ ਪਤਾ ਨਹੀਂ, 120 ਰੁਪਏ ਦੀ ਲਈ ਸੀ। ਲੰਡੇ ਚ ਕਦੀ ਜ਼ਿੰਦਗੀ 'ਚ ਨਹੀਂ ਲਈ ਤੇ ਲੰਡੇ ਚ ਲਈ ਸੀ। ਆਹ ਲੰਡੇ ਚ ਲਈ ਸੀਗੀ। ਚੁੱਪ ਕਰ। ਆਹ ਸੱਚੀ ਲੰਡੇ ਚ ਲਈ ਸੀਗੀ। ਆਹ ਲੰਡੇ ਚ ਲਈ ਸੀ, ਉੱਥੇ ਬਿਲਕੁਲ ਨਵੀਂ ਆਈ ਸੀ ਲੇਕਿਨ ਇਹ ਲਈ ਲੰਡੇ ਚ ਸੀ। ਮੈਂ ਤੈਨੂੰ ਲੈ ਕੇ ਲੰਡੇ ਚ ਹੀ ਦੇਣੀਆਂ। ਆਹ ਸ਼ਰਟ ਲੰਡੇ ਚੋਂ ਲਈ ਸੀ। ਆਹ ਲੰਡੇ ਚੋਂ ਲਈ ਸੀ। ਮੇਰੇ ਦੋਸਤ ਦੇ ਨਾਲ ਅਸੀਂ ਗਏ, ਐਵੇਂ ਲੰਘਦੇ ਪਏ ਸੀ ਬਾਜ਼ਾਰੋਂ, ਕਹਿੰਦਾ ਲੰਡਾ ਚੈੱਕ ਕਰੀ। ਅਸੀਂ ਲੰਡਾ ਚੈੱਕ ਕਰਨ ਚਲੇ ਗਏ। ਮਤਲਬ ਹੈ ਫਰੈਸ਼ ਪੀਸੀ ਟੈਗ ਸ਼ੈਗ ਲੱਗਾ ਸੀ। 120 ਰੁਪਏ ਦੀ ਪਤਾ ਨਹੀਂ 110 ਰੁਪਏ ਦੀ ਮੈਂ ਲੰਡੇ 'ਚ ਲਈਏ। ਤੇ ਇਹ ਮੇਰੇ ਉਸ ਟਾਈਮ ਮੈਂ ਥੋੜਾ ਪਤਲਾ ਸੀ, ਹੁਣ ਤੇ ਚਲੋ ਫਿਰ ਵੀ ਵਿੱਚ ਕਾਫੀ ਹੱਦ ਤੱਕ ਮੈਂ ਪੂਰਾ ਉਸ ਟਾਈਮ ਮੈਂ ਪਤਲਾ ਸੀ ਇਹਦੇ ਨਾਲ, ਮਤਲਬ ਪੇਟ ਸ਼ੇਟ ਨਹੀਂ ਸੀ ਹੈ। 2017 ਦੀ ਗੱਲ ਹੈ ਤੇ ਮੈਨੂੰ ਚੰਗੀ ਖੁੱਲੀ ਸੀ। ਮੈਂ ਇਹਨੂੰ ਸੌਣ ਵਾਸਤੇ ਪਾਉਂਦਾ ਹੁੰਦਾ ਸੀ। ਮੈਂ ਸੌਣ ਲੱਗਿਆ ਸ਼ਰਟ ਪਾਣੀ ਦਾ ਕੱਪੜਾ ਇੰਨਾ ਕਿ ਮੈਨੂੰ ਪਸੰਦ ਆਇਆ ਨਾ। ਮੈਂ 3 ਸਾਲ ਜੋਬ ਕੀਤੀ, ਲੋਰੀ ਮੇਰੇ ਇਹੀ ਰਹੀ ਹੈ। ਠੀਕ ਹੈ, ਸੌਣ ਲੱਗਿਆ ਡੇਲੀ ਇਹ ਮੈਂ ਪਾਣੀ ਸੁਬਾਹ ਉੱਠਣਾ, ਆਫਿਸ ਜਾਣ ਤੋਂ ਪਹਿਲੇ ਮੈਨੂੰ ਧੋ ਕੇ ਟੰਗ ਜਾਣਾ ਕੁਰਸੀ ਦੇ ਉੱਤੇ ਪਾ ਜਾਣਾ। ਯਾਰ ਇੱਕ ਹੁਣ ਨਾ ਸੇਲ ਦੀ ਦੁਕਾਨ ਖੁੱਲੀ ਆ ਤੇ ਉਹ ਮੈਂ ਅੱਜ ਉਹਦਾ ਵਿਜ਼ਿਟ ਕਰਨਾ। ਕੱਲ ਇੱਕ ਹੋਰ ਖੁੱਲੀ ਨਵੀਂ ਡਾਲਰ, ਉਹ ਜਿਹੜੀ ਖੁੱਲੀ ਨਵੀਂ ਡਾਲਰ ਸ਼ਾਪ। ਹਾਂਜੀ ਆਹੋ, ਤੇ ਮੈਂ ਉਹਦਾ ਵਿਜ਼ਿਟ ਕਰਨਾ ਵਾ ਵੀ ਉਹਦੇ ਚ ਕੀ ਆ। ਅੱਛਾ ਆਹੋ, ਤੇ ਜਿਹੜੀ ਸ਼ੈ ਮੇਰੇ ਮੁਤਾਬਕ ਦੀ ਹੋਈ ਨਾ ਤਾਂ ਮੈਂ ਲੈ ਕੇ ਰੱਖ ਲਵਾਂ। ਨਹੀਂ ਚੰਗੇ, ਮੈਂ ਗਿਆ ਇੱਕ ਦਿਨ ਫਾਰਮ ਸਾਰੀ ਸਾਰੀ ਵਾਰੀ ਤਾਂ ਖਰੀਦਣੀ ਆ ਨਾ। ਉਹ ਤਾਂ ਕੁਝ ਲੈਣ ਵਾਲਾ ਹੈ ਨਹੀਂ, ਗੰਦ ਆ ਬਿਲਕੁਲ। ਭਾਂਡੇ ਤਾਂ ਹੋਣਗੇ ਹੀ। ਉਹ ਭਾਂਡੇ ਜਿਹੜੇ ਨਾ 270 ਰੁਪਏ ਨਾਲ ਕੀਮਤ ਲਾਈ $1 ਸ਼ਾਪ। ਅਗਰ ਜਿਹੜਾ ਨਾ 6 ਪੀਸ ਲਓਗੇ ਤਾਂ ਉਹਨਾਂ ਨੇ 6 ਦੇ ਪੈਸੇ ਲੈਣੇ, ਦੂਜੇ ਨਾਲ ਮਹਿੰਗਾ ਪੈ ਜਾਂਦਾ। $1 ਵਾਲੀ ਨਹੀਂ ਗੀ, ਇੱਕ ਹੁਣ ਨਵੀਂ ਖੁੱਲੀ ਆ 100 ਰੁਪਏ ਵਾਲੀ। 100 ਵਾਲੀ ਨਹੀਂ ਗੀ, 270 ਰੁਪਈਆਂ ਵਾਲੀ ਆ। ਪਰੇ ਵੈਲਕਮ ਰੋਡ ਤੇ ਖੁੱਲੀ ਆ, ਸ਼ਾਮੀ ਵਾਲਿਆਂ ਦੇ ਨਾਲ। ਉਹ ਸ਼ੇਰਗੜ੍ਹ ਰੋਡ ਤੇ ਸ਼ਾਮੀ ਵਾਲਿਆਂ ਦੇ ਨਾਲ ਖੁੱਲੀ ਪਰਸੋਂ ਸਿੰਘ ਖੁੱਲੀ ਆ। ਤੇ ਆਪਣੇ ਗੱਲਾ ਮੰਡੀ 'ਚ ਨਵੀਂ ਦੁਕਾਨ ਕੱਲ ਓਪਨ ਹੋਈ ਆ। ਚਲੋ ਹੋਈ ਰਵੇ ਤੇ ਉਹਦੀ ਮੈਂ ਵਿਜ਼ਿਟ ਕਰਨੀ। 100 ਰੁਪਏ ਦਾ ਲਾਲਚ ਦੇ ਕੇ ਨਾ ਬੁੜੀਆਂ ਕੋਲੋਂ ਡਬਲ ਠੱਗ ਲੈਂਦੇ ਨੇ ਉਹ ਬੰਦੇ। ਹੈ ਕਾਰੋਬਾਰ ਦਾ ਤਰੀਕਾ ਹੁੰਦਾ, ਲੇਕਿਨ ਕੀ ਉਹ ਕਹਿੰਦੇ ਨੇ ਨਾ ਆ ਜਿਹੜਾ ਨਾ ਇੱਥੇ ਹੁੰਦਾ ਇੱਥੇ। ਮੈਂ ਕਹਿੰਦੀ ਆਪਾਂ ਕਿਹੜਾ ਕੁਝ ਲੈਣਾ। ਹਾਂ ਵੇਖ ਉਹ ਵਿੰਡੋ ਸ਼ਾਪਿੰਗ ਕਰਨੀ ਹੈ। ਆ ਕੀ ਬਾਤ, ਸ਼ੇਰਨੀ ਲੱਗੀ ਵਿੰਡੋ ਸ਼ਾਪਿੰਗ। ਅਸੀਂ ਪਰਸੋਂ ਕੀਤੀ, ਕੋੜੇ ਗਏ ਸੀ ਨਾ, ਬੈਠੇ ਬੈਠੇ ਸੀ ਥੱਕ ਕੇ। ਮੈਂ ਕਿਹਾ ਚਲਾ ਯਾਰ ਵਿੰਡੋ ਸ਼ਾਪਿੰਗ ਕਰੀਏ। ਅਸੀਂ ਫਿਰ ਗਏ 5-7 ਦੁਕਾਨਾਂ ਤੇ ਵਿੰਡੋ ਸ਼ਾਪਿੰਗ ਕੀਤੀ। ਉਹ ਨਹੀਂ ਯਾਰ ਪਸੰਦ ਨਹੀਂ। ਐਵੇਂ ਗੇੜਾ ਗੂੜਾ ਲਾ ਕੇ ਵਿੰਡੋ ਸ਼ਾਪਿੰਗ ਕੀਤੀ, ਕਰਕੇ ਵਾਪਸ ਆ ਗਏ। ਹੁਣ ਜਿਹਨੂੰ ਸਾਡਾ ਕੰਮ ਵੀ ਹੋ ਗਿਆ ਸੀ, ਫਿਰ ਵਾਪਸ ਆ ਗਏ। ਹੁਣ ਜਾ ਕੇ ਪਹਿਲੇ ਨਾਈ ਨੂੰ ਫੋਨ ਕਰੀਏ ਜਲਦੀ ਨਾਲ, ਉਸ ਤੋਂ ਬਾਅਦ ਜਾ ਕੇ ਫਿਰ ਖਤ ਲਵਾ ਕੇ ਆਈ। ਮੈਂ ਜਾਣਾ ਪਤਾ ਕਾਹਦੇ ਲਈ ਆ। ਹਾਂ ਮੈਂ ਤੇ ਜਾਣਾ ਵਾ ਖਰੋਟ ਤੇ ਮਗਜ਼ ਲੈਣ ਨਾ। ਇਹ ਕਿੱਥੋਂ ਹੋ ਗਿਆ ਉਸ ਦੁਕਾਨ ਤੇ? ਉਸ ਦੁਕਾਨ ਤੇ ਨਹੀਂ, ਉਹ ਨਾਲ ਹੀ ਆ ਦੁਕਾਨਾਂ ਉਹ ਵੀ। ਅੱਛਾ ਆਹੋ 1 hour later ਚਲੋ ਜੀ ਖਤ ਸ਼ਾਤ ਆਪਣਾ ਹੋ ਗਿਆ।
ਭਰਾ ਤੁਹਾਡਾ ਸ਼ੇਵੋ ਸ਼ੇਵ ਕਲੀਨ ਸ਼ੇਵ ਐ ਡੈਡੀ ਮੰਮੀ ਪਾਪੂ ਬੱਚਾ ਬਣ ਗਿਆ। अस्सलाम वालेकुम जी, क्या हाल है हाजी साहब? हाजी साहब ठीक हो? ਆ ਗਿਆ ਚਲ ਆ ਜਾ ਫਿਰ मैं नहीं आया, मैं चला बाहरी पहले मैं घरे वड़दा ही ते नाल ही यार कपड़े इस्त्री ਮੇਰੀ ਸੁਣ ਲੈ ਗੱਲ हाँ जी ਮੈਂ ਨੂੰ ਗੈਸ ਦਾ ਟਾਈਮ ਥੋੜਾ ਰਹਿ ਗਿਆ अच्छा ਤੇ ਆ ਹੁਣ ਕਾਰ ਇਸਤਰੀ नहीं यार पहले नहीं आया नहीं मैंने पता ਤੁਸੀਂ ਕੀ ਕਰਨਾ ਮੈਂ ਵਾ ਆਪਦਾ ਕੰਮ ਕਰ ਕਿਹੜਾ ਕੰਮ ਕਰਨਾ ਤੁਸੀਂ ਬਣਾ ਲਵਾਂ ਯਾਰ ਰੋਟੀ ਬਾਅਦ ਚ ਪਕਾਵਾਂਗੇ ਰੋਟੀ ਨਹੀਂ ਜ਼ਰੂਰੀ ਕੱਪੜੇ ਇਸਤਰੀ ਕਰਨੇ ਜ਼ਰੂਰੀ ਗੈਸ ਬੱਤੀ ਜਾ ਸਕਦੀ ਹੈ ਬੱਤੀ ਦੀ ਗੱਲ ਵੱਖਰੀ ਆ ਤੇ ਗੈਸ ਦੀ ਵੱਖਰੀ ਆ ਅਜੀਬ ਯਾਰ ਸੂਰਤ ਹਾਲ ਹੈ ਮੈਂ ਜੇ ਘਰੇ ਵੜਦਾ ਹੀ ਗਿਆ ਤੇ ਵੇਖ ਲਓ ਨਾਲ ਹੀ ਜਿਹੜਾ ਨਾ ਮੈਂ ਵੇਖਣਾ ਹੋਰ ਕੰਮ ਕਰਨੇ ਆ ਲੋ ਜੀ ਅੱਜ ਤੁਹਾਡਾ ਭਰਾ ਹੁਣ ਕਰੇਗਾ ਆਪਣੇ ਕੱਪੜੇ ਸੀ ਕੱਪੜੇ ਮੈਂ ਕਹਿੰਦਾ ਕੱਢ ਮੈਂ ਖੜਾ ਕੇ ਦੇਣਾ ਠੀਕ ਹੈ ਕੱਪੜੇ ਮੈਂ ਹੈ ਵਾ ਮੈਂ ਖੱਬੇ ਹੱਥ ਦਾ ਇਸਤਰੀ ਠੀਕ ਹੈ ਖੱਬੇ ਹੱਥ ਦਾ ਮੈਂ ਇਸਤਰੀ ਮੈਂ ਨਾ ਤੇ ਜਿਹੜਾ ਸੱਜੇ ਹੱਥ ਨਾਲ ਮੇਰੇ ਕੋਲ ਕੋਈ ਨਹੀਂ ਹੋਣੇ ਤੇ ਮੈਂ ਇੱਕ ਦਫਾ ਫਿਰ ਕੱਪੜੇ ਇਸਤਰੀ ਕਰ ਲਾਂ ਕੱਪੜੇ ਚੰਗੇ ਤਰੀਕੇ ਨਾਲ ਇਸਤਰੀ ਕਰਨ ਤੋਂ ਬਾਅਦ ਫਿਰ ਮਿਲਦੇ ਆ ਓਕੇ ਬੱਲੇ ਬੱਲੇ ਲੈ ਜੀ ਸਰਦੀਆਂ ਵਾਕਈ ਆ ਗਈਆਂ ਮੈਂ ਤੇ ਸਵੇਰੇ ਐਵੇਂ ਬੇਬੇ ਨੂੰ ਤੰਗ ਕਰ ਰਿਹਾ ਸੀ ਕਿ ਸਰਦੀਆਂ ਆ ਗਈਆਂ ਮੈਨੂੰ ਕੀ ਪਤਾ ਸੀ ਸਰਦੀਆਂ ਦਿਮਾਗ ਤੇ ਇੰਨੀਆਂ ਬੈਠ ਜਾਂਦੀਆਂ ਸਰਦੀਆਂ ਸਿਰ ਤੇ ਇੰਨੀਆਂ ਸਵਾਰ ਹੋ ਜਾਂਦੀਆਂ ਕਿ ਬੇਬੇ ਨੇ ਸਰਦੀਆਂ ਦੀ ਪਹਿਲੀ ਸੌਗਾਤ ਬਣਾ ਲੈਣੀ ਤੁਸੀਂ 1 ਸੈਕਿੰਡ ਵਾਸਤੇ ਸਾਹ ਲਵੋ ਤੇ ਗੈਸ ਕਰੋ ਅੱਖਾਂ ਬੰਦ ਕਰਕੇ ਕਿ ਬੇਬੇ ਨੇ ਕਿਹੜੀ ਸੌਗਾਤ ਸਰਦੀਆਂ ਦੀ ਬਣਾਈ ਹੋਏਗੀ ਉਸ ਤੋਂ ਬਾਅਦ ਤੁਹਾਨੂੰ ਦਿਖਾ ਤੇ ਦੇਣੀ ਹੈ ਚਲੋ ਗੈਸ ਕਰ ਲਿਆ ਦਿਲਾਂ ਦੇ ਵਿੱਚ ਕੀ ਬਣਾਇਆ ਬੇਬੇ ਨੇ ਕਿਉਂਕਿ ਬੇਬੇ ਸਵੇਰੇ ਗਿਰੀਆਂ ਬਦਾਮ ਵੀ ਸਾਫ਼ ਕਰਨ ਡਈ ਸੀ ਗਿਰੀਆਂ ਬਦਾਮ ਤੇ ਮੈਨੂੰ ਲੱਗ ਰਿਹਾ ਕਿ ਬੇਬੇ ਖਾ ਗਈ ਉੱਤੋਂ ਚੁੱਕ ਕੇ ਚਲੋ ਜੀ 1 2 3 ਲੈਟਸ ਗੋ ਇਹ ਬੇਬੇ ਨੇ ਜੀ ਬਣਾ ਛੜੀਆਂ ਨੇ ਸੇਵੀਆਂ ਸਰਦੀਆਂ ਦੀ ਪਹਿਲੀ ਸੌਗਾਤ ਇੰਨੀ ਕਿ ਠੰਡ ਲੱਗ ਗਈ ਕਿ ਇੱਕ ਪਾਸੇ ਸੇਵੀਆਂ ਬਣਾ ਛੜੀਆਂ ਨੇ ਠੀਕ ਹੈ ਤੇ ਦੂਸਰੇ ਪਾਸੇ ਨਾਲ ਕੀ ਆਂਡਿਆਂ ਦੀ ਭੁਰਜੀ ਵਾਹ ਵੀ ਵਾਹ ਕੀ ਬਾਤ ਹੈ ਮੈਨੂੰ ਲੱਗਦਾ ਠੰਡ ਬਹੁਤ ਹੀ ਲੱਗ ਗਈ ਹੈ ਮੈਂ ਕਿ ਮਾਰ ਤੋਂ ਜਾਣਾ ਖਾ ਤਾਂ ਲਈ ਤੇ ਤੁਹਾਨੂੰ ਵੇਲੇ ਨੇ ਤੇ ਲੈ ਚੱਲਦੇ ਉੱਥੇ ਰੋਹ ਪਿਓਨੇ ਨਾਲ ਗੁੜ ਖਵਾਉਣੇ ਤਤਾ ਨਾਲ ਚੀਨ ਖਵਾਉਣੇ ਤੁਹਾਨੂੰ ਕਿੱਥੋਂ ਆਇਆ ਵੇਲੇ ਨੇ ਲੱਗ ਗਏ ਹੋਏ ਨੇ ਜੀ ਜਿਹੜੇ ਮੋਢੇ ਕਮਾ ਸੀ ਉਹਨਾਂ ਦੇ ਕੀੜੇ ਨੇ ਲੱਗ ਗਏ ਲੋਕੀ ਵੇਲੇ ਲੱਗੇ ਹੋਏ ਨੇ ਹੁਣ ਲਾਉਣਗੇ ਲੋਕ ਨੇਰੀ ਦੇ ਸਾਰੇ ਕਮਾਉਂਦੇ ਹਾਂ ਨੇਰੀ ਨੇ ਕਮਾਰ ਡੇਕ ਛੱਡੇ ਹੁਣ ਜਿਹੜੇ ਨੇ ਵੇਲੇ ਨੇ ਵੀ ਛੇਤੀ ਲਾ ਜਾਣੇ ਕਿਤੇ ਚੂਹਾ ਨਾ ਪੈ ਜੇ ਹੈ ਇੰਡੀਆ 'ਚ ਵੀ ਵੇਲੇ ਨੇ ਟਾਈਮ ਨਾਲ ਲੱਗਣ ਵਾਲੇ ਕਿ ਪਾਕਿਸਤਾਨ ਦੇ ਵਿੱਚ ਹੀ ਪਾਕਿਸਤਾਨ 'ਚ ਕਿਤੇ ਕਿਤੇ ਲੱਗ ਵੀ ਗਿਆ ਟਾਵਾਂ ਕਿਤੇ ਨਾ ਕਿਤੇ ਬਾਕੀ ਹੁਣ ਸ਼ੁਰੂ ਹੋ ਜਾਣਗੇ ਠੀਕ ਹੈ ਆ ਕਰ ਬੁਰਕੀ ਚੱਕ ਕੇ ਵੇਖ ਸੇਵੀਆਂ ਬਣ ਗਈਆਂ ਨੇ ਆਪਣੇ ਬਿਸਮਿਲ੍ਲਾ ਆ ਕਰ ਹੁਣ ਬੋਲ ਵੀ ਪਾ ਕੂਨਾ ਕਿ ਕੀ ਮੂੰਹ ਚ ਘੁਗਣੀਆਂ ਪਾਈਆਂ ਕੀ ਕਰਾਂ ਮੈਂ ਕਿਹੜੀ ਚੋਪੀ ਕਰ ਲਿਆ ਬੁਰਕੀ ਪਾ ਕੇ ਬਸ ਠੀਕ ਆ ਹੈ ਹੂੰ ਮੈਂ ਨਹੀਂ ਮੈਂ ਤਾਂ ਜਿੱਤੇ ਬਸ ਠੀਕ ਹੈ ਮੇਰੇ ਮੂੰਹ 'ਚ ਬੁਰਕੀ ਮੇਰੀ ਆਵਾਜ਼ ਨਹੀਂ ਇਹ ਬੁੜੀਆਂ ਨੂੰ ਇਹ ਕੀ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਤੁਸੀਂ ਇੱਕ ਚੀਜ਼ ਬਣਾਈ ਹੈ ਬਸ ਠੀਕ ਹੈ ਬਣਾ ਲਈ ਹੁਣ ਅਸੀਂ ਖਾ ਲਈ ਠੀਕ ਹੈ ਨਹੀਂ ਮੇਰੀ ਗੱਲ ਸੁਣੋ ਮੈਂ ਬੁੜੀ ਨਹੀਂ ਹਾਂ ਕਿ ਮਾਈ ਮੈਂ ਮਾਂ। ਮਾਈ ਮੈਂ ਮਾਈ ਵੀ ਨਹੀਂ ਜੀ ਮਾਈਆਂ ਨੂੰ ਨਾ ਮੈਂ ਮਾਈ ਨਹੀਂ ਜੀ ਹਾਂ ਮਾਮਾ ਨੂੰ ਕਹਿ ਮਾਂ ਮੇਰੀ ਬੀਬੀਆਂ ਨੂੰ ਇਹ ਪਤਾ ਨਹੀਂ ਕੀ ਰੋਲਾ ਹੁੰਦਾ ਹੈ ਅਗਰ ਇੱਕ ਚੀਜ਼ ਤੁਸੀਂ ਬਣਾਈ ਹੈ ਠੀਕ ਹੈ ਬੰਦੇ ਨੇ ਖਾ ਲਈ ਬਸ ਠੀਕ ਹੈ ਜੀ ਹੈ ਲੇਕਿਨ ਉਹਨਾਂ ਨੂੰ ਕੰਪਲੀਮੈਂਟ ਹੋਣ ਤੇ ਚਾਹੀਦਾ ਹੈ ਇਹ ਕਿੱਦਾਂ ਦੀ ਬਣੀ ਅਗਰ ਹੁਣੇ ਕਹਿ ਦੋ ਕਿ ਮਾੜੀ ਬਣੀ ਤੇ ਫਿਰ ਤੁਹਾਡੀ ਛੱਤ ਰੋਲ ਕਰਨੀ ਉਹਨਾਂ ਨੇ ਤੇ ਜੇ ਕਹਤਾ ਚੰਗੀ ਬਣੀ ਤੇ ਇੱਥੇ ਕਿਹੜਾ ਨਾਮ ਮਿਲ ਜਾਣਾ ਮਿਲਣਾ ਤਾਂ ਕੁਝ ਵੀ ਨਹੀਂ ਬਸ ਫਿਰ ਐਵੇਂ ਫਿਰ ਸਾਰੀ ਰਾਤ ਸੇਵੀਆਂ ਬਣਾਈਆਂ ਮੇਰਾ ਪੁੱਤ ਕਹਿੰਦਾ ਏਡੀਆਂ ਸਵਾਦ ਬਣੀਆਂ ਨਹੀਂ ਛੱਡ ਨਹੀਂ ਅੜੀਏ ਫਿਰ ਹੁਣ ਸਵੇਰੇ ਦੱਸਿਆ ਜਾਣ ਗਿਆ ਭੈਣੇ ਅੱਜ ਮੈਂ ਬਣਾਈਆਂ ਸੇਵੀਆਂ ਇੰਨੀਆਂ ਕੁ ਸਵਾਦ ਬਣੀਆਂ ਓਏ ਹੋਏ ਭੈਣੇ ਤੂੰ ਹੁੰਦੀ ਤੇ ਮੈਂ ਤੈਨੂੰ ਚਖਾਉਂਦੀ ਐਵੇਂ ਭੈਣੇ ਇਹ ਤਾਂ ਗੱਲ ਗਲਤ ਆ ਕਿਹੜੀ ਭਾਵੇਂ ਮਾਵਾਂ ਹੁਣ ਭਾਵੇਂ ਭੈਣਾਂ ਹੁਣ ਭਾਵੇਂ ਬੀਵੀਆਂ ਹੁਣ ਜਿੰਨੀ ਮਰਜ਼ੀ ਯਤਨ ਕਰ ਕਰਕੇ ਚੀਜ਼ਾਂ ਬਣਾ ਲੈਣ ਬੰਦੇ ਤਾਰੀਫ ਨਹੀਂ ਕਰਦੇ ਨਹੀਂ ਤਾਰੀਫ ਵਾਲੀ ਕਿਹੜੀ ਬਸ ਖਾਣਾ ਬਣਿਆ ਡੇਲੀ ਬਣਦਾ ਕਰਾਂ ਦੇ ਬਸ ਠੀਕ ਹੈ ਖਾ ਪੀ ਲਿਆ ਬਸ ਠੀਕ ਹੈ ਹੁਣ ਦੇਖੋ ਹੁਣ ਅਗਰ ਸਾਲਨ 'ਚ ਤੁਹਾਡੇ ਕੋਲ ਨਮਕ ਤੇਜ਼ ਹੋ ਜਾਵੇ ਤੇ ਜੇ ਮੈਂ ਕਹਦਾ ਨਮਕ ਤੇਜ਼ ਆ ਤੇ ਫਿਰ ਤੁਸੀਂ ਕੀ ਕਰਨਾ ਨਬੀ ਦਾ ਫਰਮਾਨ ਆ ਕਿ ਖਾਣਾ ਅੱਛਾ ਬਣਿਆ ਹੋਵੇ ਉਹਨੂੰ ਖਾ ਕੇ ਉਹਦੀ ਤਾਰੀਫ ਕਰੋ ਕਿ ਖਾਣਾ ਅੱਛਾ ਬਣਿਆ ਹੋਵੇ ਇਹ ਤੇ ਹਜੇ ਮੈਂ ਇੱਕ ਚੂੰਡੀ ਜੀ ਚੈੱਕ ਕੀਤੀ ਇੰਨੇ ਨਾਲ ਮੈਨੂੰ ਕੀ ਪਤਾ ਲੱਗਣਾ ਕੋਈ 2 ਪਲੇਟਾਂ ਖਾਵਾਂ ਪਾਇਆ ਕੋਈ ਦੋ ਪਲੇਟਾਂ ਖਾਵਾਂ ਬੁਰਕ ਪਾਇਆ ਇਹ ਇੱਕਦਮ ਚੱਕੀ ਦਾ ਵਾ ਮੇਰੀ ਗੱਲ ਸੁਣੋ ਇਹ ਜੱਟਾਂ ਦਾ ਇੰਨਾ ਕਿ ਸ਼ਾਇਦ ਸੌਂਗਣ ਵਾਲੀ ਨਾਲ ਸਾਨੂੰ ਨਹੀਂ ਪਤਾ ਚੱਲਦਾ ਸਵਾਦ ਕੀ ਹੈ ਸਾਨੂੰ ਕੋਈ ਦੋ ਨਾਲ ਕੇ ਜਾਏਗਾ ਢਿੱਡ 'ਚ ਕੋਈ ਆਂਦਰਾਂ ਗਿੱਲੀਆਂ ਆਉਣੀਆਂ ਤੇ ਪਤਾ ਲੱਗੂ ਚੁੰਡੀ ਇੱਕ ਖਵਾ ਕੇ ਕੀੜੀ ਦੀ ਖੁਰਾਕ ਸਾਨੂੰ ਤੇ ਸਾਨੂੰ ਪੁੱਛਣ ਦੇ ਟੇਸਟ ਕੀ ਇਹ ਕੀ ਹੈ ਤੇ ਇੱਥੇ ਕਿਤੇ ਨਾਲਾਂ ਚ ਲੱਗ ਗਿਆ ਹੋਣਾ ਢਿੱਡ ਤੱਕ ਜਾਣਾ ਸਵਾਦ ਤੈਨੂੰ ਤਾਂ ਚਾਹੀਦੀ ਪੂਰੀ ਦੇਗੜੀ ਹਾਂ ਭਰੀ ਹੋਏ ਮੂੰਹ ਤੱਕ ਹੁਣ ਕੋਈ ਜੀ ਤੁਸੀਂ ਕੋਈ ਦਿਓ ਕੋਈ 2 ਕੋਲੇ ਹੈ
ਤੇ ਅਸੀਂ ਖਾਈਏ ਪਤਾ ਲੱਗੇ। ਜਦੋਂ ਚੀਜ਼ ਢਿੱਡ 'ਚ ਜਾਣੀ ਤੇ ਭਾਈ ਢਿੱਡ ਨੇ ਸਾਨੂੰ ਦੱਸਣਾ ਹੈ ਕਿ ਸਵਾਦ ਹੈ ਕਿ ਨਹੀਂ। ਅਸੀਂ ਮੂੰਹ 'ਚ ਟੇਸਟ ਨਹੀਂ ਲੈਦੇ ਨਾ ਸਾਨੂੰ ਸੌਂ ਕੇ ਟੇਸਟ ਆਉਂਦੇ ਨੇ। ਆ ਸਾਡੀ 6ਵੀਂ ਇਸ ਨਹੀਂ ਕੰਮ ਕਰਦੇ। ਅਸੀਂ ਬੰਦੇ ਅਸੀਂ ਤੇ ਦਿਮਾਗ ਬੰਦ ਹੁੰਦਾ ਸਾਡਾ। 6ਵੀਂ ਇਸ ਵੀ ਬੰਦ, ਸਾਡੀ ਸੁੰਘਣ ਵਾਲੀ ਇਸ ਵੀ ਬੰਦ। ਅਸੀਂ ਤੇ ਖਾਣਾ ਜੋ ਢਿੱਡ 'ਚ ਜਾਣਾ ਵੇਖਿਆ ਜੀ। ਖਾਣਾ ਠੰਡਾ ਹੁੰਦਾ ਜਾਂਦਾ ਸਭ ਕੁਝ ਖਾਣ ਦੀ ਤੁਸੀਂ ਸੁਲਾ ਹੀ ਨਹੀਂ ਮਾਰੀ। ਕਿੱਥੇ ਗਰੀਬ ਬੰਦੇ ਸੁਲਾ ਮਾਰਦੇ। ਗੱਲਾਂ ਕਰਦੇ ਕਰਦੇ ਮੈਨੂੰ ਵਲੌਗ ਤੇ ਲਾ ਕੇ ਤੇ ਆਪ ਪਲੇਟ ਰਗੜ ਦਿੱਤੀ ਹੈ 2 ਚਮਚੀਆਂ ਛੱਡੀਆਂ ਪਲੇਟ ਦੇ ਵਿੱਚ ਸਾਰੀਆਂ। ਤੇ ਫਿਰ ਬਾਅਦ 'ਚ ਕੀ ਕਹਿਣਾ, ਇੱਕ ਤੇ ਪੈਕਟ ਪਕਾਇਆ ਸੀ ਪੁੱਤਰ, ਇੰਨੀ ਕੁ ਪਾਈ ਆ ਪੈਕਟ 'ਚੋਂ ਨਿਕਲਦੀਆਂ, ਬਸ ਆਹੀ ਸੀਗੀਆਂ ਖਾਧੀਆਂ ਮੈਂ ਤਾਂ ਖਾ ਲਾਵੇ ਕਦੋਂ ਖਤਮ ਮੇਰੇ ਮਗਰ ਲੱਗਾ ਰਹਿੰਦਾ ਹਰ ਵੇਲੇ। ਕਿੱਥੇ ਆ ਦਿਓਗੇ ਤੇ ਕੁਝ ਖਾਊਂਗਾ ਆਪ ਤੇ ਤੁਸੀਂ ਖਾਧੀ ਜਾਂਦੇ, ਹੁਣ ਮੇਰੇ ਲਈ ਦੋਗੇ ਤੇ ਫਿਰ ਅਰੇ ਰੋਟੀ ਨਹੀਂ ਖਾਣੀ ਤੇ ਇਹ ਤਾਂ ਤੁਸੀਂ ਆਪਦੇ ਲਈ ਪਾ ਕੇ ਰੱਖੀ ਨਾ। ਦੇਰ ਲਈ ਪਾ ਕੇ ਰੱਖੀ ਆ ਤੇ ਤੁਸੀਂ ਆਪ ਨਹੀਂ ਖਾਣੀ ਤੇ ਮੈਂ ਵੀ ਖਾਈ ਜਾਂਦੀ ਆ। ਕਿੱਥੇ ਮੈਂ ਤੇ ਕਿਹਾ ਵੀ ਇੱਕ ਪਲੇਟ ਇੰਨੀ ਨਾ ਤੁਹਾਡਾ ਕੀ ਬਣਾਇਆ ਤੇ ਤੁਸੀਂ ਆਪਣੇ ਲਈ ਪਾਇਆ। ਜਿਹੜੀਆਂ 2 ਪਲੇਟਾਂ ਤੁਸੀਂ ਆਪ ਖਾਂਦੇ ਰੋਟੀ ਤਾਂ ਮੈਂ ਖਾ ਲਈ ਆ, ਰੋਟੀ ਤਾਂ ਤੂੰ ਹੀ ਖਾਣੀ ਆ। ਅੱਛਾ ਮੈਂ ਕਿਹਾ ਵੀ ਜਿਹੜੀਆਂ 2 ਪਲੇਟਾਂ ਤੁਸੀਂ ਆਪ ਖਾਂਦੇ ਤੇ ਤੁਹਾਡਾ ਕੀ ਬਣਨਾ। ਇੱਧਰ ਉੱਧਰ ਤੁਰਿਆ ਫਿਰਦਾ ਪਰੋਣੀਆਂ ਤਰ੍ਹਾਂ ਤੇ ਫਿਰ ਮੈਂ ਤੈਨੂੰ ਕੀ ਕਰਾਂ। ਹੁਣ ਯਾਰ ਮੈਂ ਕੰਮ ਵੀ ਤੇ ਕਰ ਰਿਹਾ ਨਾ। ਚਲੋ ਆ ਜਾਓ ਜੀ। ਰੋਟੀ ਜਿਹੜੀ ਨਾ ਆਪਣੀ ਬਣ ਕੇ ਹੋ ਗਈ ਰੈਡੀ, ਠੀਕ ਹੈ। ਜੋਆਂ ਦੀ ਰੋਟੀ ਤੇ ਨਾਲ ਆਪਣਾ ਐਸ ਯੂਜੂਅਲ ਆਂਡੇ ਮਟਰੀ ਬਦਾਣਾ ਸਿੱਧਾ ਸਾਲਣ ਆ ਗਿਆ। ਸਾਰਾ ਕੁਝ ਰਲਿਆ ਮਿਲਿਆ, ਪਤਾ ਨਹੀਂ ਕੀ ਕੀ ਚਾਹੀ, ਗੰਢੇ, ਹਰਾ ਧਨੀਆ, ਆਂਡਿਆਂ ਦੀਆਂ ਜ਼ਰਦੀਆਂ ਤੇ ਉਸ ਤੋਂ ਬਾਅਦ ਟੁੱਟੇ ਹੋਏ ਆਂਡੇ, ਕੱਚੇ ਆਂਡੇ ਤੇ ਪੱਕਿਆ ਉਬਲੇ ਆਂਡਿਆਂ ਦੀ ਜ਼ਰਦੀਆਂ, ਠੀਕ ਹੈ। ਮੈਂ ਦੱਸ ਰਿਹਾ ਨਾ ਆਪਣੇ ਗਾਇਜ਼ ਨੂੰ। ਗਾਇਜ਼ ਮੈਂ ਅੰਦਰ ਖਾਣਾ ਖਾਵਾਂ। ਗਾਇਜ਼ ਤੁਸੀਂ ਅੰਦਰ ਤੱਕ ਨਾ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ, ਚੈਨਲ ਸਬਸਕ੍ਰਾਈਬ ਕਰਨਾ। ਟੁੱਟ ਕੇ ਹੀ ਸਾਲਣ ਬੰਨਾ ਨਾ। ਨਹੀਂ ਉਹ ਦੂਜੇ ਉਬਲੇ ਨੇ ਨਾ, ਆਹ ਜ਼ਰਦੀ ਇਹ ਉਬਲਿਆਂ ਦੀ ਏ, ਠੀਕ ਹੈ। ਇਹ ਪੀਸ ਜਿਹੜਾ ਟੁੱਟਿਆਂ ਦਾ ਹਾਂ। ਵਿੱਚ ਟਮਾਟਰ ਵੀ ਸਹੀ, ਟਮਾਟਰ ਮਿਸ ਹੋ ਗਏ, ਥੋਮ ਏ, ਹਰਾ ਧਨੀਆ। ਇਹ ਵੇਖੋ ਇਹ ਕਿਦੋਂ ਟਮਾਟਰ ਹੈਗੇ ਆ, ਸਭ ਧਨੀਆ ਵਾ ਕੋਈ। ਇਹ ਲਾਲ ਕੀ ਹੈ? ਇਹ ਟਮਾਟਰ ਆ। ਤੇ ਮੈਂ ਕੀ ਆਖਣ ਡਿਆ ਵੀ ਟਮਾਟਰ ਮੈਂ ਟਮਾਟਰ ਆਖਣ ਡਿਆ, ਸੋਹਣੀਏ ਟਮਾਟਰ ਆਖਣ ਡਿਆ। ਆ ਭੁਰਜੀ ਵੀ ਇਹੀ ਬਣਦੀ ਆ ਨਾ, ਖੱਟੀ ਮਿੱਠੀ ਵੀ ਬਣਦੀ ਤਾਂ। ਚਲੋ ਜੀ ਮੈਂ ਕਰ ਲਾਂ ਭੁਰਜੀ ਟਰਾਈ। ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਤੇ ਅੱਗੇ ਸ਼ੇਅਰ ਸ਼ੁਰੂ ਕਰੋ, ਠੀਕ ਹੈ। ਫਿਰ ਖਾਣਾ ਖਾ ਕੇ ਫਿਰ ਮਿਲਦੇ ਆਪਾਂ 5 ਮਿੰਟ ਦੀ ਬ੍ਰੇਕ ਤੱਕ, ਠੀਕ ਹੈ। ਐਵੇਂ ਮੈਂ ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦੀ। ਹਾਂ ਮੈਂ ਬਹੁਤ ਪਿਆਰ ਕਰਦੀ ਆ ਦੀ ਫੈਮਿਲੀ ਮਿਨੀ ਨਾਲ, ਹਾਂ ਠੀਕ ਆ। ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ। ਨਹੀਂ ਤੇ ਮੈਂ ਸੋਟਾ ਲੈ ਕੇ ਆ ਜਾਣਾ। ਹਾਂ ਨਹੀਂ ਤਾਂ ਮੈਂ ਟੰਬਾ ਭੇਜਣਾ। ਇੱਕ ਤੁਹਾਨੂੰ ਚੀਜ਼ ਚੈੱਕ ਕਰਾਵਾਂ, ਇਹ ਚੈੱਕ ਕਰੋ ਕਿੰਨੇ ਸ਼ਿਕਾਰੀ ਕੈਦ ਕੀਤੇ ਹੋਏ ਨੇ। ਤੇ ਹੈ ਸ਼ਿਕਾਰੀ ਹੋ ਸਕਦਾ ਸਵੇਰੇ ਇਹਨਾਂ ਦਾ ਆਪਾਂ ਕਰਾਂਗੇ ਤਗੜਾ ਸ਼ਿਕਾਰ। ਸਵੇਰੇ ਆਪਣੇ ਘਰੇ ਬਣੇਗੀ ਬੇਬੇ। ਸਵੇਰੇ ਪਤਾ ਕੀ ਬੰਨਾ ਆਪਣੇ ਘਰੇ, ਇੱਕ ਤੇ ਵਾਕ ਤੇ ਜਾਓ ਨਾ, ਹੁਣ ਬਾਹਰ ਕੱਛਾ ਪਾ ਕੇ ਜਾਓ ਤੇ ਬਾਹਰ ਨਾ ਠੰਡ ਲੱਗਦੀ, ਲੱਤਾਂ ਨੂੰ ਵਾਲ ਆਪਣੇ ਲੂੰ ਜੇ ਖੜੇ ਹੋ ਗਏ। ਆਪਾਂ ਜਿਹੜੇ ਨਾ ਉੱਥੇ ਮੈਂ ਅੱਜ ਮੱਛਰ ਕੈਦ ਕੀਤੇ ਨੇ। ਸਵੇਰੇ ਆਪਾਂ ਬਣਾਉਣੀ ਮੱਛਰ ਕੜਾਈ, ਠੀਕ ਹੈ। ਵੱਡੇ ਸ਼ਿਕਾਰੀ ਕੈਦ ਕੀਤੇ। ਹਾਂਜੀ ਤੇਰੇ ਲਈ ਮੈਂ ਕੁੜੀ ਲੱਭੀ ਏ। ਕੁੜੀ? ਹਾਂ ਵਿਖਾਓ ਕਿਹੜੀ। ਇੰਨੀ ਤੂੰ ਵੇਖੇ ਤਾਂ ਦਿਲ ਤੇਰਾ ਖੁਸ਼ ਹੋ ਜਾਣਾ। ਸੱਚੀ? ਹਾਂ ਉਹ ਕਹਿੰਦੇ ਨਾ ਕਰ। ਆਂਦੀ ਇਹ ਵੇਖੋ ਤਾਂ ਸਹੀ ਮੈਂ ਸੋਹਣੀ ਲੱਗਣੀ ਹੈ। ਕਿਹੜੀ ਆ ਵਿਖਾਓ ਤੇ ਸਹੀ, ਦੇਰ ਕਾਦੀ ਏ। ਵੇਖੋ ਤਾਂ ਸਹੀ ਮੈਂ ਸੋਹਣੀ ਲੱਗਣੀ ਹੈ। ਮੈਂ ਪਾਰਲਰ ਤੋਂ ਤਿਆਰ ਹੋਈ ਆ। ਤੇ ਸੋਹਣੀ ਤੇ ਲੱਗੇਗੀ ਨਾ, ਜਦੋਂ ਮੇਰੇ ਲਈ ਤਿਆਰ ਹੋਈ ਤੇ ਸੋਹਣੀ ਤੇ ਹੋਏਗੀ ਨਾ। ਵਿਖਾਵੇਂ ਤੇ ਸਹੀ। ਮਾਂ ਸ਼ਕਰੇ ਮਾਸ਼ਾਅੱਲਾ ਚੈੱਕ ਤੇ ਕਰੋ। ਮੈਂ ਕਹਿੰਦਾ ਹੁਸਨ ਤੇ ਫਟਫਟ ਪੈਂਦਾ ਨਾ। ਐ ਵਿਖਾਇਆ ਜੀ ਇਹ ਮੇਕਅਪ ਕੀਤਾ ਹੈ ਕਿ ਮਿਸਤਰੀ ਨੇ ਜਿਹੜਾ ਨਾ ਉਹ ਰੰਦੇ ਨਾਲ ਤਰਾਚਿਆ। ਦੁਲਹਨ ਦੇ ਆਪਦੇ ਤੋਂ 4 ਸਾਲ ਬਾਅਦ ਹੀ ਲੱਭੀ ਹੈ। ਇਹ ਤੇ ਲਾਲ ਪੀਲੀ ਹੈ। ਮੈਂ ਕਾਲੀ ਆਖਿਆ, ਲਾਲ ਪੀਲੀ ਨਹੀਂ ਆਖਿਆ। ਇਹ ਤੇ ਤੁਹਾਡੇ ਨਾਲੋਂ ਵੀ 4 ਸਾਲ ਵੱਡੀ ਹੈ। ਉੱਤੇ ਪਾਊਡਰ ਲਾਇਆ। ਇਹਨੂੰ ਹੁਣ ਮੈਂ ਮਾਂ ਜੀ ਆਖਿਆ ਕਰਾਂਗਾ ਕਿ ਸਵਾਣੀ ਆਖਿਆ ਨਹੀਂ ਜਾਨ ਜੀ ਆ ਗਈ। ਉਹਨੇ ਇੱਕ ਵਾਰੀ ਲੋਂਦਰਾ ਆ ਗਿਆ ਨਾ, ਜਾਨ ਹੀ ਕੱਢ ਲੈਣੀ ਤੇ ਵੇਖ ਕੇ ਬੰਦਾ ਸੁੱਤਾ ਹੋਇਆ ਖਾਬ ਚ ਉੱਤੇ ਚੱਲ ਜਾਵੇ। ਉੱਤੇ ਦਾ ਉੱਤੇ ਸਾਹ, ਥੱਲੇ ਦਾ ਥੱਲੇ ਰਹਿ ਜਾਵੇ। ਕੀ ਜਾਨ ਜੀ ਉਹਨੇ ਕਿਹਾ ਜੀ ਜਾਨ ਜੀ। ਨਹੀਂ ਫਿਰ ਮੈਂ ਵੀ ਆਖੂੰਗਾ ਨਾ ਦਿਆ। ਇਹਨੇ ਕਹਿਣਾ ਜੀ ਮੇਰੀ ਬੱਗ ਮੇਰੀ ਸੋਹਣੀ। ਉਹਨੇ ਆਖਣਾ ਹੋ ਕਰਕੇ ਜਿਹੜਾ ਮੇਰੀ ਹੋ ਗੜਾ ਛੱਡੇ। ਜਿਹੜਾ ਨਾ ਉਹ ਬਾਹਰ ਮੱਛਰ ਕੈਦ ਕੀਤੇ ਨੇ, ਠੀਕ ਹੈ। ਮਜ਼ਾਕ ਤੋਂ ਸੀਰੀਅਸ ਹੋ ਕੇ ਜੇ ਕੋਈ ਲੱਭਣਾ ਰਿਸ਼ਤਾ ਚੱਜ ਦਾ ਲੱਭੋ, ਨਹੀਂ ਤੇ ਐਵੇਂ ਤੇ ਮੈਨੂੰ ਨਾ ਵਿਖਾਇਆ ਕਰੋ। ਜਿਹੜਾ ਨਾ ਐਵੇਂ ਰਿਸ਼ਤੇ ਲਈ ਇੱਕ ਮਾਈ ਨੇ ਘੱਲੀਆਂ ਉਧਰ ਫਿਰ ਬੜੀ ਕੀਤੀ ਹੈ। ਫਿਰ ਉਦੋਂ ਉਹ ਰਿਸ਼ਤੇ ਦੀ ਮਾਈ ਦੀ ਕਿਉਂ ਕੀਤੀ ਸੀ? ਫਿਰ ਤੁਸੀਂ ਵੀ ਉਹਨੇ ਰਿਸ਼ਤਾ ਭੇਜਤਾ ਹੈ ਤੇ ਫਿਰ ਤੂੰ ਜੁੜ ਗਈ। ਨਹੀਂ ਤੈਨੂੰ ਐਵੇਂ ਤੈਨੂੰ ਟੀਰੀਆ ਟੂਰੀ ਨਹੀਂ ਮੈਂ ਕਿਹਾ ਵੀ ਤੈਨੂੰ ਕੁਛ ਸ਼ਰਮ ਨਹੀਂ ਆਉਂਦੀ। ਹਾਂ ਤੂੰ ਮੇਰਾ ਘਰ-ਬਾਰ ਵੇਖ ਕੇ ਕਹਿੰਦੀ 10 ਕੁ ਸਾਲ ਦਾ ਹੀ ਫਰਕ। ਹਾਂ ਵੀ ਤੂੰ ਹੁਣ ਮੇਰੇ ਵਾਂ ਦੀ ਤੂੰ ਕੁੜੀ ਘੱਲਣ ਨਹੀਂ ਕੋਲ ਇਹ ਕੁੜੀ ਹੈ। ਤੇ ਜਿਹੜਾ ਨਾ ਕੱਲ ਦੀ ਹਾਂਡੀ ਦਾ ਬੰਦੋਬਸਤ ਹੋ ਗਿਆ। ਕੱਲ ਤੁਹਾਡੀ ਦਾਵਤ ਹੈ ਜੀ, ਠੀਕ ਹੈ। ਮੇਰੀ ਤੁਹਾਡੀ ਦਾਵਤ ਹੈ ਹਾਂਜੀ। ਮੈਨੂੰ ਹੁਣੇ ਜਿਹੜਾ ਨਾ ਬਾਹਰ ਪੈਗਾਮ ਮਿਲਿਆ। ਓਏ ਇਹਨੂੰ ਦਹਾਵਾ ਤੂੰ ਅੱਗ ਲਾ, ਇਹਨੂੰ ਕਬਰ ਚ ਪਾ ਇਹਨੂੰ, ਠੀਕ ਹੈ। ਸਵੇਰੇ ਤੁਹਾਡੀ ਦਾਵਤ ਹੈ, ਠੀਕ ਹੈ। ਤੇ ਤੁਹਾਡੇ ਵਾਸਤੇ ਨਾ ਬਾਹਰ ਬੂਟੀਆਂ ਆਪਾਂ ਗੋਸ਼ਤ ਹੋ ਗਿਆ। ਸਵੇਰੇ ਆਪਾਂ ਪਕਾਈ ਆਪਾਂ ਆਪ ਕਰਨੀ। ਉਹਨਾਂ ਨੇ ਕਿਹਾ ਜੀ ਪਕਾਈ ਤੁਸੀਂ ਆਦੇ ਹੱਥ ਨਾਲ ਕਰਨੀ, ਠੀਕ ਹੈ ਨਾ। ਸਵੇਰੇ ਚਿੜੀ ਪਕੌੜਾ ਪਕਾਵਾਂ। ਚਿੜੀ ਪਕੌੜਾ ਨਹੀਂ, ਮੱਛਰ ਪਕੌੜਾ ਬਣਾਵਾਂਗੇ। ਔਰ ਉਹਦਾ ਮੋਟਾ ਖਾਲਸ ਮੱਛਰ ਉੱਥੇ ਕੈਦ ਹੋਇਆ ਪਿਆ ਬਾਹਰ।
ਗਰਾਜ ਦੇ ਫਿਰ ਵਿੱਚ ਇੰਜ ਕਰਨੇ ਆ ਉਹ ਪਕਾ ਕੇ ਨਾ ਤੇ ਡੱਬੇ 'ਚ ਪੈਕ ਕਰਕੇ ਰੱਖ ਲੈਣੇ ਤੇ ਉਹ ਇਹਨੂੰ ਖਿਲਾ ਦੇ ਕੁਮਾਰ ਆਣੀ ਆਈ ਨੇ ਉਹ ਐ ਜਿਹੜੀ ਕੁਮਾਰ ਆਈ ਨਾ ਇਹਨੂੰ ਖਿਲਾ ਦੀ ਗਿਫਟ ਅੱਲਾ ਮਾਫ ਕਰੇ, ਅੱਲਾ ਮੇਰੇ ਪੁੱਤ ਦਾ ਨਸੀਬ ਸੋਹਣਾ ਕਰੇ ਤੇ ਸੋਹਣੀ ਜੀ ਚੰਨ ਵਰਗੀ ਬੜੀ ਬਹੂ ਰਾਣੀ ਆਵੇ। ਐਵੇਂ ਦੀ ਘੱਟ ਨਹੀਂ ਕਰਦੀ ਸੱਚੇ। ਜੇ ਐਵੇਂ ਦੀ ਲਿਆਂਦੀ ਨਾ ਤੇ ਮੇਰਾ ਘਰ ਚਾਹ ਖਰੀਦੇ ਹੋਣਾ, ਮੈਂ ਘਰ ਛੱਡ ਜਾਣਾ ਜੇ ਮੈਂ ਐਡਵਾਂਸ ਦੱਸਣ ਡਿਆ। ਮਜ਼ਾਕ ਕਰਨ ਨਹੀਂ ਹੱਸਣੀ ਤੇ ਵੀਡੀਓ ਅੱਗੇ ਆ ਗਈ ਤੇ ਮੈਂ ਕਹਿੰਦੀ ਮੈਂ ਸੋਹਣੀ ਮੈਂ ਕਿਹਾ ਪਤਾ ਨਹੀਂ ਕਿੱਡੀ ਕਿ ਸੋਹਣੀ, ਕਿਤੇ ਸਮਾਨ ਚੋਂ ਪਰੀ ਪੂਰੀ ਕੱਢ ਲਿਆਂਦੀ ਕੋਈ। ਮਾਸ਼ਾਅੱਲਾ ਅੱਲਾਹ ਤਾਲਾ ਨੇ ਜਿਹੜੀਆਂ ਸੋਤਾਂ ਬਣਾਈਆਂ ਸੋਹਣੀਆਂ ਕਰਕੇ ਬਣਾਈਆਂ। ਸੋਹਣੀਆਂ ਤਾਂ ਸਾਰੇ ਬਣੇ ਪਰ ਸਾਨੂੰ ਘਰੇ ਕਿੰਨੇ ਲੋਕ ਕਹਿੰਦੇ ਹੋਣੇ ਵੀ ਇਹ ਬੁਰੇ ਆ। ਉਹ ਤਾਂ ਫਿਰ ਸਾਰੇ ਕਹਿੰਦੇ ਲੇਕਿਨ ਕੁੜੀ ਮੈਨੂੰ ਸੋਹਣੀ ਲੱਗੀ, ਬਾਕੀ ਤੁਸੀਂ ਗੱਲਬਾਤ ਕਰ ਲਓ, ਇਹਨਾਂ ਮਾਪਿਆਂ ਨਾਲ ਕਰਨੀ ਤੇ ਮੈਨੂੰ ਪਸੰਦ। ਮੈਂ ਉੱਪਰ ਨੀਚੀ ਹੋਈ ਏ ਇਹ ਵੀ ਪਰ ਨੀਚੇ ਯਾਰ, ਇੱਕ ਹੀ ਤਾਂ ਦਿਲ ਸੀ, ਕਿੰਨੀ ਵਾਰੀ ਟੁੱਟੇਗਾ ਯਾਰ। ਬਸ ਬਸ ਬੇਬੇ ਬਸ ਰਹਿਣ ਦੇ ਤੁਸੀਂ, ਇੰਦਾ ਵਿਆਹ ਹੋ ਗਿਆ ਤੇ ਮੈਨੂੰ ਕਾਣ ਪਈ ਏ। ਨਹੀਂ ਬਸ ਰਹਿਣ ਦੇ ਹੁਣ, ਬਸ ਮੈਂ ਦੁੱਖ ਮਨਾਵਾਂਗਾ ਅੱਜ ਕੱਲ੍ਹ ਹੁਣ ਬਸ। ਯਾਰ ਕੀ ਮਤਲਬ, ਮੈਂ ਤੈਨੂੰ ਕੱਲ ਕਿਹਾ ਸੀ ਵੀ ਸਿਆਲ ਚੜਦਾ ਪਿਆ ਵਾ ਤੇ ਜਿਹੜਾ ਪੁੱਤਰ ਆਦੀ ਮਾਂ ਨੂੰ ਸੋਹਣੇ ਜਿਹੇ ਦੋ ਸੂਟ ਲੈ ਕੇ ਦੇਵੇ ਨਾ, ਤੁਸੀਂ ਕਹਿੰਦੇ ਤਵਾਰ ਵਾਲ ਦਿੰਦੇ, ਹੁਣ ਤਵਾਰ ਥੋੜੀ ਇਹ ਮੰਗਲ ਹੈ, ਉਸ ਦਾ ਨਾ ਜਲਦੀ ਵਿਆਹ ਹੋ ਜਾਂਦਾ ਵਾ। ਹੁਣ ਤਵਾਰ ਥੋੜੀ ਨਾ, ਹੁਣ ਅੱਜ ਤਾਂ ਮੰਗਲ ਹੈ ਨਾ, ਤੁਸੀਂ ਕਹਿੰਦੇ ਤਵਾਰ ਵਾਲ ਦਿਨੋਂ ਤਵਾਰ ਆਏਗੀ ਤੇ ਸੂਟ ਵਾਲਾ ਐਤਵਾਰ ਹੀ ਸੀ ਤੇ ਜਿਹੜਾ ਆਨਲਾਈਨ ਆਰਡਰ ਕੀਤਾ ਉਹ ਕਿਸੇ ਖਾਤੇ ਨਹੀਂ। ਅੱਜ 6500 ਰੁਪਏ ਦਾ, ਅੱਜ 6500 ਰੁਪਏ ਦਾ ਆਨਲਾਈਨ ਆਰਡਰ ਕੀਤਾ, ਕੱਲ ਰਾਤੀ ਕੀਤਾ ਸੱਚ, ਉਹ ਕਿਸ ਖਾਤੇ ਨਹੀਂ? ਉਹ ਤਾਂ ਮੈਂ ਆਪ ਦੀ ਤਰਫੋਂ ਕੀਤਾ। ਅੱਛਾ ਦੂਸਰੀ ਤਰਫੋਂ ਵੱਖਰੇ ਨੇ। ਉਹ ਤੇਰੀ ਤਰਫੋਂ ਜਿਹੜਾ ਹੋਣਾ ਨਾ ਜਾ ਕੇ ਸ਼ਾਪਿੰਗ ਕਰਨੀ ਹੈ ਚਲ ਠੀਕ ਹੋ ਗਿਆ, ਡਨ ਕਰੋ ਜੀ, ਡਨ ਕਰੋ। ਫੇਰ ਵੀ ਤੇ ਉਸ ਤੋਂ ਬਾਅਦ ਫਿਰ ਕਿੰਨੇ ਦਿਨਾਂ ਦੇ ਵਿੱਚ ਬਾਬਾ ਜੀ ਇਹ ਕੰਮ ਪੂਰਾ ਹੋ ਜਾਏਗਾ, ਪ੍ਰੋਸੈਸ ਅਗਲਾ? ਬਸ ਬਜ਼ੁਰਗਾਂ ਦਾ ਕਹਿਣਾ ਵਾ ਕਿ ਚੱਟ ਮੰਗਣੀ ਪਟ ਵਿਆਹ। ਅੱਲਾ ਬਜ਼ੁਰਗ ਬਾਬਾ ਜੀ ਕਰਮਾਂ ਵਾਲੇ ਨੇ, ਠੀਕ ਹੈ। ਤੇ ਕਰਨਾ ਵਾਲੀ ਮਾਈ ਜਿਹੜੀ ਹੈ ਨਾ, ਇਹਦੇ ਕੋਲ ਕਿਸੇ ਨੇ ਵੀ ਦੁਆ ਕਰਾਉਣੀ ਜਿੰਦਾ ਵਿਆਹ ਵੀ ਨਹੀਂ ਹੋਣ ਡਿਆ। ਫੀਸ ਮਿਲੀ ਲਾ ਦੋ ਸੂਟਾਂ ਤੇ ਮਾਈ ਦੁਆਵਾਂ ਕਰੀ ਜਾਂਦੀ ਮੁਕਤੀ, ਤੇ 2 ਸੂਟਾਂ 'ਚ ਠੱਕ ਵਿਆਹ ਹੈ। ਗੱਲ ਸੀਰੀਅਸ ਤੁਹਾਨੂੰ ਦੱਸਾਂ, ਸੀਰੀਅਸ ਹੋ ਕੇ ਸੁਣਿਆ ਜੇ। ਹਾਂਜੀ ਤੈਨੂੰ ਨਹੀਂ ਕਹਿਣ ਡਈ, ਇਹ ਵੀਡੀਓ ਵੇਖਣ ਵਾਲਿਆਂ ਨੂੰ ਕਹਿਣ ਡਈ। ਅੱਛਾ ਰੱਬ ਕੁਆ ਹੈ ਤੇ ਰੱਬ ਹੀ ਜਾਣਦਾ, ਦਿਲਾਂ ਦਾ ਮਹਿਰਮ ਰੱਬ ਹੈ। ਤੇ ਯਕੀਨ ਮੰਨੋ, ਮੇਰੇ ਵਰਗਾ ਬੰਦਾ ਅਗਰ ਤੁਹਾਨੂੰ ਪਤਾ ਲੱਗ ਜਾਏ ਨਾ ਕਿ ਜਿਵੇਂ ਦਾ ਆਹ ਬੰਦਾ ਹੈ, ਇਹ ਬੀਬੀ ਹੈ ਹਨਾ, ਤੇ ਐਵੇਂ ਦੀਆਂ ਬੀਬੀਆਂ ਦੀਆਂ ਦੁਆਵਾਂ ਚ ਕਬੂਲ ਹੁੰਦੀਆਂ ਹੀ ਅੱਲਾਹ ਤਾਲਾ ਕਬੂਲ ਕਰਦਾ ਹੈ। ਅੱਲਾਹ ਤਾਲਾ ਸਾਰਿਆਂ ਨੇ ਕਬੂਲ ਕਰਦਾ, ਬਸ ਸੱਚੇ ਦਿਲੋਂ ਮੰਗੋ ਸਹੀ। ਹਾਂ ਦੇਰ ਹੁੰਦੀ ਆ ਲੇਕਿਨ ਇਹ ਹੈ ਕਿ ਹੁੰਦੀ ਕਬੂਲ ਜ਼ਰੂਰ ਹੈ, ਠੀਕ ਹੈ ਨਾ। ਬੰਦਿਆਂ ਨੂੰ ਕਈਆਂ ਨੂੰ ਬਹੁਤੀ ਕਾਲ ਹੁੰਦੀ, ਬਹੁਤੀ ਕਾਲ ਦੇ ਵਿੱਚ ਕਦੀ ਕਹਿੰਦੇ ਨੇ ਨਾ ਕਿ ਦੇਰ ਜਿਹੜੀ ਆ ਚੰਗੇ ਕੰਮ ਵਾਸਤੇ ਦੇਰ ਹਮੇਸ਼ਾ ਹੁੰਦੀ ਹੈ, ਤੇ ਦੇਰ ਨੂੰ ਨਾ ਜਿਹੜਾ ਸਬਰ ਤਹਮੁਲ ਦੇ ਨਾਲ ਗੁਜ਼ਾਰਾ ਕਰਨਾ ਚਾਹੀਦਾ। ਜਿਹੜੇ ਮੰਗਦੇ ਹੀ ਨਹੀਂ ਕੀ ਚੀਜ਼? ਨੇਕ ਹਦਾਇਤ। ਹਦਾਇਤ ਨਹੀਂ ਮੰਗਦੇ, ਉਹ ਕੁਝ ਹੋਰ ਮੰਗ ਲੈਣ, ਲਾਜ਼ਮੀ ਥੋੜੀ ਹਦਾਇਤ ਹੀ ਮੰਗਣਾ ਹੈ। ਤੁਸੀਂ ਕਰੀਮ ਮੰਗ ਸਕਦੇ ਜੇ, ਨਵਾਜ਼ ਮੰਗ ਸਕਦੇ ਜੇ, ਸਲਮਾਨ ਮੰਗ ਸਕਦੇ ਜੇ, ਇਮਰਾਨ ਮੰਗ ਸਕਦੇ ਜੇ, ਜੋ ਦਿਲ ਕਰੇ ਮੰਗੋ, ਲਾਜ਼ਮੀ ਥੋੜੀ ਆ ਵੀ ਹਦਾਇਤ ਹੀ ਮੰਗਣਾ। ਅਸੀਂ ਤਾਂ ਰੱਬ ਗੁਣਾ ਅਨਾਇਤ ਮੰਗ ਸਕਦੇ ਤੁਸੀਂ, ਹੱਥ ਜੋੜ ਕੇ ਨੇਕ ਹਦਾਇਤ ਮੰਗਦੇ, ਜਾਂ ਮਾਲਕਾ ਨੇਕ ਕਰੀ, ਮਾਲ ਚੰਗੇ ਕਰੀ, ਜਾਂ ਮਾਲਕਾ ਨੇਕ ਕਰੀ, ਜਿਹੜੇ ਸਬਸਕ੍ਰਾਈਬ ਨਹੀਂ ਕਰਦੇ ਉਹਨਾਂ ਨੂੰ। ਨਿੱਕੀਆਂ ਮੋਟੀਆਂ ਜਿਹੜੀਆਂ ਗਲਤੀਆਂ ਹੋ ਗਈਆਂ ਜਾਂ ਅੱਲਾਹ ਪਾਕ ਮਾਫ ਕਰੀ, ਤਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ। ਮਸਕੀਨ ਬੀਬੀ ਦਾ ਹਾਂਜੀ ਚੰਗੀਆਂ ਗੱਲਾਂ ਨਹੀਂ ਕਰਦੇ, ਚੰਗੀਆਂ ਗੱਲਾਂ ਨਹੀਂ ਕਰਦੇ। ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇਗੀ। ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ, ਚੈਨਲ ਨੂੰ ਕਰਨਾ ਸਬਸਕ੍ਰਾਈਬ। ਇਨਸ਼ਾਅੱਲਾ ਮਿਲਦੇ ਹਾਂ ਸਵੇਰ ਇੱਕ ਨਵੇਂ ਵਲੌਗ ਦੇ ਵਿੱਚ, ਠੀਕ ਹੈ। ਤੇ ਬੇਬੇ ਨੇ ਕੰਮ ਵੇਖੋ ਕੀ ਕੀਤੇ, ਇਹ ਚੈੱਕ ਕਰਿਆ ਜੇ ਨੁੱਕਰ ਦੇ ਵਿੱਚ ਕੀ ਕੀਤਾ। ਇਹ ਡੰਡਾ ਕੱਲਾ, ਡੰਡੇ ਦੇ ਅੱਗੋਂ ਮੈਂ ਲਾਇਆ, ਇਹਦੇ ਅੱਗੇ ਲੱਗਿਆ ਸੀ ਜਾਲਾ ਲਾਉਣ ਵਾਲਾ, ਤੇ ਮੈਂ ਜਿਹੜਾ ਨਾ ਕੱਲ ਐਂ ਚੱਕਰ ਵੀ ਕਰਦਾ ਪਿਆ ਸੀ, ਚੱਕਰ ਵੀ ਦੇ ਚੱਕਰ ਤੇ ਮੈਂ ਲਾਤਾ ਇਹਨੂੰ। ਹੁਣ ਆਪਾਂ ਕਰਦੇ ਅੱਜ ਦਾ ਵਲੌਗ ਐਂਡ, ਠੀਕ ਹੈ। ਸਵੇਰੇ ਮਿਲਾਂਗੇ, ਰਾਤ ਦੇ ਵੱਜ ਗਏ ਨੇ 10। ਹੁਣ ਐਡੀਟਿੰਗ ਸ਼ੈਟਿੰਗ ਕਰਨੀ ਹੈ ਤੇ ਫਿਰ ਉਸ ਤੋਂ ਬਾਅਦ ਸੋਣਾ, ਤਿਆਰੀਆਂ ਕਰਨੀਆਂ, ਕਿਉਂਕਿ ਅੱਜ ਕੱਲ੍ਹ ਤੁਹਾਡਾ ਭਰਾ ਜਲਦੀ ਸੌਣ ਦੀ ਰੂਟੀਨ ਬਣਾ ਰਿਹਾ ਤੇ ਜਲਦੀ ਉੱਠਣ ਦੀ ਰੂਟੀਨ ਬਣਾ ਰਿਹਾ। ਸੋ ਮਿਲਦੇ ਹਾਂ, ਅੱਲਾ ਹਾਫਿਜ਼, ਟਾਟਾ ਬਾਏ ਬਾਏ, ਤੇ ਬਾਏ ਬਾਏ ਕਰ ਦਿਓ ਜੀ, ਗੁੱਡ ਨਾਈਟ। ਗੁੱਡ ਨਾਈਟ।